ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤੇ ਤੇ ਵਿਊਅਰਸ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਖਬਰਾਂ ਜਿਹੜੀਆਂ ਆ ਕੁਝ ਤੁਹਾਡੇ ਨਾਲ ਟੈਕਨੋਲੋਜੀ ਨਾਲ ਜੋ ਚੱਲ ਰਹੀਆਂ ਆ ਉਹ ਸ਼ੇਅਰ ਕਰਦੇ ਹਾਂ ਵੀ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਕੀ ਕੁਛ ਨਵਾਂ ਕੀ ਕੁਛ ਡਿਫਰੈਂਟ ਜਿਹੜਾ ਆ ਉਹ ਹੋ ਰਿਹਾ ਹੈਗਾ ਆ। ਸੋ ਹਰਵਿੰਦਰ ਕਿੱਥੋਂ ਗੱਲਬਾਤ ਸ਼ੁਰੂ ਕਰੀਏ ਜੀ? ਤੰਦ ਕਿੱਥੋਂ ਜੋੜੀਏ ਪਹਿਲਾਂ? ਹਾਂਜੀ, ਆਪਾਂ ਜੀ ਗੱਲਬਾਤ ਅੱਜ ਦੇ ਟਾਕ ਸ਼ੋਅ ਆਪਾਂ ਇੱਕ ਸਪੈਸੀਫਿਕ ਟੈਕਨੋਲੋਜੀ ਦੇ ਉੱਤੇ ਮੱਦੇਨਜ਼ਰ ਨਾ ਰੱਖ ਕੇ ਆਪਾਂ ਨਾ ਇੱਕ ਜੈਨਰਿਕ ਗੱਲਬਾਤ ਕਰਾਂਗੇ ਟੈਕਨੋਲੋਜੀ ਦੇ ਖੇਤਰ ਵਿੱਚ ਵਾਪਰ ਕੀ ਰਿਹਾ ਪੂਰੀ ਦੁਨੀਆ ਭਰ ਦੇ ਵਿੱਚ। ਸੋ ਜੀ ਅੱਜ ਦਾ ਜਿਹੜਾ ਆਪਣਾ ਟਾਕ ਸ਼ੋਅ ਹੋਏਗਾ ਉਹ ਉਹਨਾਂ ਦੇ ਬੇਸ ਦੇ ਉੱਤੇ ਹੋਏਗਾ ਵੀ ਕਿਹੜੇ ਪਾਸੇ ਨੂੰ ਤੁਰ ਰਿਹਾ। ਅਗੇਨ ਉਹਦਾ ਜਿਹੜਾ ਮੇਨ ਐਸਪੈਕਟ ਹੋਏਗਾ ਜਦੋਂ ਅਸੀਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤੇ ਬਿਜ਼ਨਸ ਵੀ ਨਾਲ ਹੀ ਚੱਲਦਾ ਕਿ ਜਿਹੜੇ ਪਾਸੇ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਹੈ ਇਹਦੇ ਬਾਰੇ ਇਨਵੈਸਟਰਸ ਦਾ ਜ਼ਿਆਦਾ ਧਿਆਨ ਆ, ਸਰਕਾਰਾਂ ਦਾ ਜ਼ਿਆਦਾ ਧਿਆਨ ਆ ਤੇ ਉਸ ਖੇਤਰ ਨੂੰ ਜਿਹੜੀ ਪ੍ਰੋਗਰੈਸ ਉਹ ਕਾਫੀ ਹੋ ਰਹੀ ਆ। ਸੋ ਅਸੀਂ ਉਸ ਕੁਝ ਖੇਤਰਾਂ ਦੀ ਗੱਲ ਕਰਾਂਗੇ ਜਿਹਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਖਾਸ ਤੌਰ ਦੇ ਉੱਤੇ ਤੇ ਬਿਜ਼ਨਸ ਤੇ ਜਿਹੜੀ ਇਨਵੈਸਟਮੈਂਟ ਹੋ ਰਹੀ ਆ ਉਹਦੇ ਕੀ ਇੰਪੈਕਟ ਹੋਣਗੇ ਉਹਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ। ਸੋ ਰਾਜਕਨ ਸਭ ਤੋਂ ਪਹਿਲੀ ਗੱਲ ਆਪਾਂ ਆਫਲਾਈਨ ਵੀ ਗੱਲ ਕਰਦੇ ਸੀ। ਸੋ ਪਿਛਲੇ ਟਾਕ ਸ਼ੋਅ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੀ ਚੈਟ GPT ਆ ਕਾਫੀ ਲੋਕਾਂ ਦੀ ਹੈਲਪ ਕਰ ਰਹੀ ਆ, ਹੈ ਨਾ। ਤੇ ਉਹਦੇ ਸੰਬੰਧ ਦੇ ਵਿੱਚ ਇੱਕ ਜਿਹੜੀ ਨਿਊਜ਼ ਆ ਉਹ ਬੜੀ ਇੰਟਰਸਟਿੰਗ ਸੀ। ਇੱਕ ਪਹਿਲਾਂ ਵੀ ਅਸੀਂ ਗੱਲਬਾਤ ਕਰਦੇ ਸੀ ਕਿ ਚੈਟ GPT ਦੇ ਇੱਕ ਮੈਨੂੰ ਪਰਸਨਲੀ ਸਟਾਰਟਅਪ ਫਾਊਂਡਰ ਸੀ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸ ਜਿਹੜੇ ਸਕਰੀਨਿੰਗ ਕ੍ਰਾਈਟੀਰੀਆ ਉਹ ਯੂਜ਼ ਕਰਦੇ ਆ ਉਹਨਾਂ ਦੀ ਇਨਫੋਰਮੇਸ਼ਨ ਡੇਟਾਬੇਸ ਦੇ ਅਕੋਰਡਿੰਗਲੀ, ਤੇ ਉਹਦੀ ਜਿਹੜੀ ਸੱਚਾਈ ਹੁੰਦੀ ਆ ਚੀਜ਼ਾਂ ਨੂੰ ਲੈ ਕੇ ਜਾਂ ਉਹਦੀ ਪਕੜ ਹੈਗੀ ਆ ਡਾਇਗਨੋਸ ਕਰਨ ਦੀ ਪ੍ਰੋਬਲਮ ਨੂੰ, ਉਹ 90% ਤੋਂ ਉੱਪਰ ਆ। ਜਦ ਕਿ ਜਿਹੜੇ ਰੈਗੂਲਰ ਬੜਾ ਟ੍ਰੇਨਡ ਕੋਈ ਡਾਕਟਰ ਵੀ ਹੋਏ ਤੇ ਉਹਦੀ ਜਿਹੜੀ ਅਪਰੋਕਸੀਮੇਟਲੀ 65 ਤੋਂ 70% ਦੀ ਰੇਂਜ ਵਿੱਚ ਉਹਦੀ ਹੁੰਦੀ ਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਚੈਟ GPT ਜਾਂ ਇਹਦੇ ਨਾਲ ਰਿਲੇਟਡ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਟੂਲਸ ਆ ਉਹਨਾਂ ਕੋਲ ਚੀਜ਼ਾਂ ਦਾ ਜਾਂ ਕੇਸਿਸ ਦਾ ਡੇਟਾਬੇਸ ਇੰਨਾ ਕੁ ਜ਼ਿਆਦਾ ਡੇਟਾ ਸੈਟ ਇੰਨਾ ਕੁ ਜ਼ਿਆਦਾ ਕਿ ਉਹਦੀ ਜਿਹੜੀ ਜੀ ਜੀ ਐਗਜ਼ੈਕਟ ਐਕੂਰੇਟ ਐਨਾਲਿਸਿਸ ਕਰਨ ਦੀ ਜਿਹੜੀ ਪਾਵਰ ਆ ਉਹ ਹੁਣ ਹਿਊਮਨ ਤੋਂ ਵੱਧ ਚੁੱਕੀ ਆ। ਬੈਟਰ ਡਾਇਗਨੋਸ ਜਿਹੜੇ ਉਹ ਕਰ ਰਹੇ ਨੇ। ਸੋ ਉਹਦੇ ਨਾਲ ਕਾਫੀ ਜਿਹੜਾ ਆ ਹੈਲਪ ਵੀ ਹੋ ਰਹੀ ਹੈ ਕਈ ਲੋਕਾਂ ਦੀ। ਜੀ ਬਿਲਕੁਲ ਹੈਲਪ ਹੋ ਰਹੀ ਆ। ਸੋ ਇੱਕ ਕੇਸ ਦੀ ਆਪਾਂ ਇਹਦੇ ਵਿੱਚ ਖਾਸ ਤੌਰ ਦੇ ਉੱਤੇ ਗੱਲ ਕਰਦੇ ਸੀ ਕਿ ਇੱਕ ਵਿਮਨ ਨੇ ਤਕਰੀਬਨ 3 ਸਾਲ ਆਪਣੇ ਜਿਹੜੇ ਡਾਕਟਰਸ ਸੀ ਉਹਨਾਂ ਦੇ ਨਾਲ ਮੱਥਾ ਖਪਾਈ ਕਰਦੀ ਫਿਰ ਰਹੀ। ਉਹਦਾ ਜਿਹੜਾ ਬੱਚਾ ਸੀ, ਬੇਟਾ ਸੀ, ਉਹ ਛੋਟੀ ਉਮਰ ਦੇ ਵਿੱਚ ਹੀ ਉਹਦੀ ਗਰੋਥ ਸਮੱਸਿਆਵਾਂ ਆਉਣ ਲੱਗ ਪਈਆਂ। ਉਹਨੂੰ ਜਿੱਦਾਂ ਬਾਡੀ ਟੁੱਟਦੀ ਆ ਬਹੁਤ ਜ਼ਿਆਦਾ, ਇੱਦਾਂ ਦੀ ਸਮੱਸਿਆਵਾਂ ਆਉਣ ਲੱਗ ਪਈਆਂ। ਹੁਣ ਮੈਡੀਕਲ ਐਕਸਪਰਟ ਤਾਂ ਨਹੀਂ, ਮੈਲਟ ਡਾਊਨ ਵਗੈਰਾ ਹੋਣ ਲੱਗ ਪਏ। ਸੋ ਜਿਹੜੀ ਉਹਦੀ ਡੇ ਕੇਅਰ ਸੀ ਉਹ ਦੇ ਵਿੱਚ ਜਾਂ ਜਿੱਥੇ ਜਾਂਦਾ ਸੀ ਬੱਚਾ ਜਾਂ ਬੇਬੀ ਸਿਟਰ, ਉਹ ਕਹਿੰਦੀ ਸੀ ਕਿ ਇਹਨੂੰ ਮੋਨਿਟਰਿੰਗ ਦੇਣੀ ਪੈਂਦੀ ਆ ਬਾਰ-ਬਾਰ, ਉਹ ਤੋਂ ਬਾਅਦ ਉਹ ਠੀਕ ਹੋ ਜਾਂਦਾ। ਸੋ ਉਹ ਕਹਿੰਦੇ ਕਿ ਤਕਰੀਬਨ 27 ਦੇ ਕਰੀਬ ਡਾਕਟਰਾਂ ਦੇ ਕੋਲ ਗਈ ਇਨਫੋਰਮੇਸ਼ਨ ਲੈਣ ਦੇ ਲਈ ਵੀ ਬੱਚੇ ਨੂੰ ਕੀ ਸਮੱਸਿਆ, ਪਰ ਉਹਦਾ ਸੌਰੀ ਮਾਫੀ ਚਾਹੁੰਦਾ 17 ਡਾਕਟਰ ਦੇ ਕੋਲ ਗਈ ਵੀ ਸਮੱਸਿਆ ਦੇਖੀ ਜਾਏ। ਪਰ ਜਿਹੜਾ ਉਹ ਡਾਕਟਰ ਦਾ ਜਿਹੜਾ ਡਾਇਗਨੋਸ ਸੀ ਉਹ ਨਹੀਂ। ਫਿਰ ਉਹ ਚੈਟ GPT ਕੋਲ ਗਈ। ਇਹ ਖਬਰ ਜੇ ਕੱਲ ਪਰਸੋਂ ਦੀ ਕਾਫੀ ਘੁੰਮ ਰਹੀ ਆ। ਫਿਰ ਡਾਕਟਰਸ ਫਿਰ ਉਹ ਚੈਟ GPT ਤੋਂ ਉਹਨੇ ਇਨਫੋਰਮੇਸ਼ਨ ਲੱਭੀ ਤੇ ਉਹ ਇੱਕ ਕੰਪਲਿਕੇਟਿਡ ਰੇਅਰ ਡਿਸੀਜ਼ ਸੀ ਉਹਦੇ ਬੱਚੇ ਨੂੰ। ਪਰ ਜਿਹੜਾ ਚੈਟ GPT ਨੇ, ਮੁੱਖ ਦੀ ਗੱਲ ਹੈ ਕਿ ਚੈਟ GPT ਨੇ ਉਹਦਾ ਜਿਹੜਾ ਸਹੀ ਜਵਾਬ ਦੇ ਦਿੱਤਾ ਤੇ ਉਹ ਜਿਹੜਾ ਫੇਲ ਹੋ ਗਏ ਉਹਦੇ ਮੂਹਰੇ। ਹਾਂਜੀ। ਸੋ ਕਹਿਣ ਦਾ ਮਤਲਬ ਹੈ ਕਿ ਅੱਜ ਤੋਂ ਤਕਰੀਬਨ 6 ਮਹੀਨੇ ਪਹਿਲਾਂ ਦੀ ਮੈਂ ਤੁਹਾਨੂੰ ਪਹਿਲਾ ਇੰਸੀਡੈਂਟ ਦੱਸਿਆ ਕਿ ਇੱਕ ਸਟਾਰਟਅਪ ਫਾਊਂਡਰ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਤੇ ਜਦੋਂ ਪਰਸੋਂ ਇਹ ਗੱਲ ਅਸੀਂ ਮੈਂ ਪੜ੍ਹੀ ਤੇ ਫਿਰ ਉਹ ਜਿਹੜੀਆਂ ਗੱਲਾਂ ਉਹ ਮੈਨੂੰ ਦੁਬਾਰਾ ਚੇਤੇ ਆ ਗਈਆਂ। ਸੋ ਇੱਥੋਂ ਇਹ ਦੇਖ ਸਕਦੇ ਹਾਂ ਕਿ ਜਿਹੜਾ ਇਨਫੋਰਮੇਸ਼ਨ ਜਿਹੜੀ ਚੈਟ GPT ਕੋਲ ਡੇਟਾ ਸੈੱਟ ਹੈਗਾ ਜਾਂ ਹੋਰ ਆਰਟੀਫਿਸ਼ੀਅਲ ਇੰਟੈਲੀਜੈਂਸ ਟੂਲਸ ਕੋਲ ਹੈਗੇ ਆ, ਉਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਪੇਇੰਗ ਜੌਬਸ ਦੇ ਉੱਤੇ ਵੀ ਕਿੱਦਾਂ ਇੰਪੈਕਟ ਉਹਨਾਂ ਦਾ ਹੋ ਸਕਦਾ, ਕਿਉਂਕਿ ਡਾਇਗਨੋਸ ਉਹਨਾਂ ਦਾ ਬੰਦਿਆਂ ਨਾਲੋਂ ਜ਼ਿਆਦਾ ਐਕੂਰੇਟ ਆ। ਸੋ 17 ਡਾਕਟਰ ਬਦਲੇ ਇੱਕ ਮਾਂ ਦੇ ਲਈ ਆਪਣੇ ਨਿਆਣੇ ਦੀ ਇਹ ਪੀੜ ਤੇ ਨਹੀਂ ਸਹੀ ਜਾਂਦੀ ਤੇ AI ਨੇ ਆ ਕੇ ਜਿਹੜੀ ਇਸ ਤਰੀਕੇ ਦੇ ਨਾਲ ਉਸਦੀ ਹੈਲਪ ਕਰ ਦਿੱਤੀ। ਇੱਕ ਟਾਈਮ ਦੇ ਉੱਤੇ ਕਹਿੰਦੇ ਵੀ ਉਹਨੂੰ ER ਦੇ ਵਿੱਚ ਵੀ ਜਿਹੜਾ ਉਹ ਜਾਣਾ ਪਿਆ। ਕਾਊਂਟਲੈਸ ਨਾਈਟਸ, ਕਈ ਜਿਹੜੀਆਂ ਉਸਨੇ ਸਟੱਡੀਜ਼ ਵੀ ਪੜ੍ਹੀਆਂ ਹੋਣੀਆਂ, ਕਈ ਕੁਛ ਜਿਹੜਾ ਉਹਨੇ ਆਨਲਾਈਨ ਵੀ ਜਿਹੜਾ ਉਹ ਦੇਖਿਆ, ਪਰ ਕਿਸੇ ਪਾਸੇ ਜਿਹੜਾ ਆ ਉਹ ਜਵਾਬ ਜਿਹੜਾ ਉਹ ਨਾ ਮਿਲਿਆ। ਜਦੋਂ ਚੈਟ GPT ਨੂੰ ਉਹਨੇ ਸਾਰੇ ਲੱਛਣ ਦੱਸੇ ਤਾਂ ਚੈਟ GPT ਕਹਿੰਦਾ ਵੀ ਡਾਇਗਨੋਸ ਉਹਨੇ ਕੀਤਾ ਵੀ ਟੀਥਰਡ ਕੌਰਡ ਸਿੰਡਰੋਮ ਆ ਤੇ ਉਹ ਉਸਨੂੰ ਬਿਮਾਰੀ ਉਹਨੇ ਜਿਹੜੀ ਉਹ ਦੱਸੀ ਤੇ ਫਿਰ ਇਵੈਂਚੁਅਲੀ ਪਤਾ ਲੱਗਾ
ਵੀ ਵਾਕਿਆ ਹੀ ਇਹੀ ਚੀਜ਼ ਜਿਹੜੀ ਉਸਨੂੰ ਸੀਗੀ, ਫਿਰ ਹੁਣ ਹੌਲੀ-ਹੌਲੀ ਕਹਿੰਦੇ ਆ ਵੀ ਉਹ ਇਸ ਦਾ ਇਲਾਜ ਜਿਹੜਾ ਆ ਉਹ ਕਰ ਰਹੇ ਆ। ਸੋ ਇਹ ਇੱਕ ਟਿਸ਼ੂ ਦੇ ਵਿੱਚ ਕਹਿੰਦੇ ਸਪਾਈਨਲ ਕੋਰਡ ਦੇ ਵਿੱਚ ਅਟੈਚਮੈਂਟਸ ਦੇ ਨਾਲ ਇਹ ਪ੍ਰੋਬਲਮ ਆਉਂਦੀ ਜੀ, ਆ ਤੇ ਚੈਟ ਜੀਪੀਟੀ ਨੇ ਦੇਖੋ ਉਹਦੀਆਂ ਸਾਰੀਆਂ ਡਾਟਾ ਲੈ ਕੇ, ਉਹਦੇ ਸਿੰਪਟਮਸ ਲੈ ਕੇ ਇਸ ਨੂੰ ਜਿਹੜਾ ਉਹ ਡਾਇਗਨੋਸ ਜਿਹੜਾ ਉਹ ਕਰ ਦਿੱਤਾ, ਜਿੱਥੇ ਬਹੁਤ ਸਾਰੇ ਡਾਕਟਰਸ 17 ਡਾਕਟਰ ਐਕਚੁਅਲ ਡਾਇਗਨੋਸ ਕਰਨ ਦੇ ਵਿੱਚ ਜਿਹੜਾ ਉਹ ਫੇਲ ਹੋ ਗਏ। ਸੋ ਇਹ ਇੱਕ ਨਵਾਂ ਆ ਧੰਦਾ ਜਿਹੜਾ ਏਆਈ ਦਾ। ਇੱਥੇ ਓਦਾਂ ਹਰਵਿੰਦਰ ਇੱਕ ਸਵਾਲ ਮੈਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਆ, ਜੀ, ਹਿੱਪਾ ਲਾ ਵਗੈਰਾ ਜਿਹੜੇ ਆ ਹਾਂਜੀ। ਵੀ ਜਿਹੜੀ ਪੇਸ਼ੈਂਟ ਦੀ ਪ੍ਰਾਈਵੇਸੀ ਇਹ ਵੋ, ਇਹ ਏਆਈ ਵਾਲੇ ਫਿਰ ਇਹ ਡਾਟਾ ਕਿੱਥੋਂ ਕਲੈਕਟ ਕਰ ਰਹੇ ਆ? ਇਹ ਕਿੱਦਾਂ ਡਾਇਗਨੋਸ ਕਰਦੇ ਆ? ਇਹ ਜਿਹੜੇ ਤੁਸੀਂ ਫਾਊਂਡਰ ਦੇ ਨਾਲ ਗੱਲ ਕੀਤੀ, ਕੀ ਉਹਨਾਂ ਨੇ ਇਸ ਦੇ ਬਾਰੇ ਵੀ ਕੋਈ ਜ਼ਿਕਰ ਕੀਤਾ ਜਾਂ ਕੋਈ ਗੱਲ ਕੀਤੀ ਵੀ ਕਿੱਦਾਂ ਡਾਟਾ ਆ ਰਿਹਾ ਇਹਨਾਂ ਦੇ ਕੋਲ ਇਹ ਵਾਲਾ? ਜੀ, ਇਹ ਬੜਾ ਇੰਟਰਸਟਿੰਗ ਟੌਪਿਕ ਆ ਤੇ ਇਹ ਅੱਜ ਦੇ ਸ਼ੋਅ ਦੇ ਵਿੱਚ ਵੀ ਇਸ ਚੀਜ਼ ਨੂੰ ਅਸੀਂ ਗੱਲ ਨੂੰ ਕਵਰ ਕਰਾਂਗੇ ਕਿ ਹੁਣ ਪ੍ਰਾਈਵੇਸੀ ਦੀ ਉੱਤੇ ਗੱਲ ਆਉਂਦੀ ਹੈ ਤੇ ਜਦੋਂ ਪ੍ਰਾਈਵੇਸੀ ਦੀ ਗੱਲ ਕਰਦੇ ਕਿ ਉਹਦੇ ਵਿੱਚ ਰੈਗੂਲੇਸ਼ਨ ਦੀ ਵੀ ਗੱਲ ਆਉਂਦੀ ਹੈ ਕਿ ਹੂੰ, ਆਰਟੀਫੀਸ਼ੀਅਲ ਹੂੰ, ਹੂੰ। ਇੰਟੈਲੀਜੈਂਸ ਉੱਤੇ ਰੈਗੂਲੇਸ਼ਨ ਹੋਏ ਹੈ ਨਾ। ਸੋ ਰਾਜ ਕਹਿੰਦੇ ਦੇ ਦੋ ਤਰੀਕੇ ਆ। ਹੁਣ ਜਿਹੜੇ ਮੈਡੀਕਲ ਫੀਲਡ ਵਾਲੇ ਲੋਕ ਆ ਜਾਂ ਡੇਟਾ ਕਲੈਕਸ਼ਨ ਦੀ ਫੀਲਡ ਵਿੱਚ ਲੋਕ ਆ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੋਏਗਾ ਕਿ ਜਦੋਂ ਕੋਈ ਸਰਵੇ ਵੀ ਆਪਾਂ ਕਰਦੇ ਆ ਨਾਰਮਲ ਜਾਂ ਕੋਈ ਇਦਾਂ ਦੀ ਇਨਫੋਰਮੇਸ਼ਨ ਪਬਲਿਕ ਡੋਮੇਨ ਦੇ ਵਿੱਚ ਰੱਖਦੇ ਆ ਹਾਂਜੀ। ਤੇ ਉਹ ਸਟੱਡੀਜ਼ ਦੇ ਵਿੱਚ ਜਿਹੜੇ ਰਿਸਰਚ ਪੇਪਰ ਮੈਡੀਕਲ ਜਰਨਲਸ ਵਗੈਰਾ ਸਾਰੇ ਆਉਂਦੇ ਆ, ਇਹਨਾਂ ਹਾਂਜੀ। ਦੇ ਵਿੱਚ ਜਿਹੜੀ ਪ੍ਰਾਈਵੇਟ ਦੀ ਇਨਫੋਰਮੇਸ਼ਨ ਟੈਕਨੀਕਲੀ ਹੁੰਦੀ ਆ ਪੇਸ਼ੈਂਟ ਦੀ, ਉਹਨੂੰ ਹੂੰ, ਸੈਪਰੇਟ ਕਰ ਦਿੱਤਾ ਜਾਂਦਾ। ਹੂੰ। ਠੀਕ ਆ। ਸੋ ਇਹ ਜਿਹੜੇ ਇਹ ਸਭ ਹਿੱਪਾ ਲਾਅ ਹੋ ਗਏ ਜਾਂ ਹੋਰ ਇਹਦੇ ਨਾਲ ਪ੍ਰਾਈਵੇਸੀ ਦੇ ਸੰਬੰਧ ਲੋਕਲ ਲਾਜ਼ ਵੀ ਹੁੰਦੇ ਆ, ਕੰਟਰੀ ਸਪੈਸੀਫਿਕ ਵੀ ਹੁੰਦੇ ਆ, ਸਟੇਟ ਸਪੈਸੀਫਿਕ ਵੀ ਹੈ ਨਾ, ਐਗਜ਼ੈਕਟਲੀ। ਆਰਗੇਨਾਈਜੇਸ਼ਨ ਸਪੈਸੀਫਿਕ ਵੀ ਹੁੰਦੇ ਆ। ਸੋ ਉਹਦੇ ਤੋਂ ਇਹ ਜਿਹੜੀ ਜਾਣਕਾਰੀ ਆ ਪੇਸ਼ੈਂਟ ਤੋਂ ਡਿਟੈਚ ਕਰ ਦਿੰਦੇ ਤੇ ਸਿਰਫ ਕੇਸ ਸਟੱਡੀਜ਼ ਨੂੰ ਦੇਖਦੇ ਆ। ਪਰ ਇਹ ਤਾਂ ਹੀ ਪੋਸੀਬਲ ਹੋ ਸਕਿਆ ਕਿਉਂਕਿ ਲਾਜ਼ ਐਗਜ਼ਿਸਟ ਕਰਦੇ ਆ। ਹਾਊਐਵਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਤੁਸੀਂ ਗੱਲ ਕੀਤੀ, ਬੜਾ ਅਹਿਮ ਪੁਆਇੰਟ ਲੈ ਕੇ ਆਂਦਾ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਕਿੱਦਾਂ ਵੱਖਰਾ ਕੀਤਾ ਜਾਏਗਾ, ਹੈ ਨਾ। ਹੂੰ, ਹੂੰ, ਸੋ ਹੂੰ। ਆਪਾਂ ਉਹਦੇ ਬਾਰੇ ਵੀ ਅੱਜ ਦੀ ਗੱਲ ਵਿੱਚ ਕਰਦੇ ਹਾਂ ਕਿ ਰੈਗੂਲੇਸ਼ਨ ਦੇ ਸੰਬੰਧ ਦੇ ਵਿੱਚ ਕੀ ਚੱਲ ਰਿਹਾ ਲੇਟੈਸਟ ਅਪਡੇਟ। ਪਰ ਉਹ ਤੋਂ ਪਹਿਲਾਂ ਸਿੰਸ ਅਸੀਂ ਗੱਲ ਕੀਤੀ ਆ ਚੈਟ ਜੀਪੀਟੀ ਦੀ, ਹਾਂਜੀ। ਤੇ ਚੈਟ ਜੀਪੀਟੀ ਦੇ ਨਾਲ ਇੱਕ ਸੰਬੰਧਿਤ ਹੋਰ ਖਬਰ ਆ ਕਿ ਸਾਡੇ ਕਾਫੀ ਜਿਹੜੇ ਵਿਊਅਰਸ ਆ, ਸਰੋਤੇ ਆ ਜਾਂ ਆਮ ਲੋਕੀ ਜਿਹੜੇ ਕਿਸੇ ਵੀ ਨਾਨ ਪ੍ਰੋਫਿਟ ਲਈ ਕੰਮ ਕਰਦੇ ਜਾਂ ਘਰਾਂ ਦੇ ਆਪਾਂ ਇਨਵੀਟੇਸ਼ਨ ਕਾਰਡ ਵਗੈਰਾ ਵੀ ਬਣਾਉਂਦੇ, ਕੈਨਵਾ ਦੀ ਸਰਵਿਸ ਨੂੰ ਬਹੁਤ ਯੂਜ਼ ਕਰਦੇ ਆ, ਹੂੰ, 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 ਹੂੰ। ਹੈ ਨਾ। ਸੋ ਉਹ ਜਿਹੜੇ ਓਪਨ ਏਆਈ ਆ, ਜਿਹੜੀ ਚੈਟ ਜੀਪੀਟੀ ਦੀ ਪੇਰੈਂਟ ਕੰਪਨੀ ਆ, ਉਹਨਾਂ ਨੇ ਕੈਨਵਾ ਪਲੱਗਇਨ ਚੈਟ ਜੀਪੀਟੀ ਨਾਲ ਲੈ ਆਂਦਾ। ਅੱਛਾ। ਸੋ ਉਹਦੇ ਨਾਲ ਕੀ ਹੈ ਕਿ ਜਿਹੜਾ ਚੈਟ ਜੀਪੀਟੀ ਨੂੰ ਤੁਸੀਂ ਯੂਜ਼ ਕਰਕੇ ਲੋਗੋ, ਬੈਨਰ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੈਨਵਾ ਦੇ ਵਿੱਚ ਬਣਾ ਸਕਦੇ ਹੋ। ਕਿਆ ਜੀ, ਕਿਆ ਬਾਤਾਂ! ਸੋ ਇਹ ਅਜੇ ਰਾਈਟ ਨਾਓ ਫ੍ਰੀ ਐਕਸਟੈਂਸ਼ਨ ਆ ਜਾਂ ਕੀ ਕਰ ਰਹੇ ਆ ਇਹ? ਸੋ ਜੀ ਇਹਨੂੰ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ, ਪਰ ਇਹਦੀ ਆਫ ਕੋਰਸ ਕੋਸ਼ਿਸ਼ ਜਿਹੜੀ ਹੈ ਫੀ ਤਾਂ ਇਹਦੀ ਫੀਸ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ। ਹੂੰ, ਇਨੀਸ਼ੀਅਲ ਇਹਨਾਂ ਹੂੰ। ਦੇ ਆਫ ਕੋਰਸ ਜਿੱਦਾਂ ਹਰ ਇੱਕ ਕੰਪਨੀ ਕਰਦੀ ਆ ਕਿ ਕੁਝ ਜਿਹੜੇ ਤੁਹਾਨੂੰ ਆਫਰਸ ਆ ਉਹ ਤੁਹਾਨੂੰ ਫ੍ਰੀ ਦੇ ਦੇਣਗੇ, ਹੈ ਨਾ। ਇੱਥੇ ਹਰਵਿੰਦਰ ਆਪਾਂ ਨਾ ਅਕਸਰ ਜਦੋਂ ਆਪਾਂ ਪਹਿਲੇ ਪ੍ਰੋਗਰਾਮਾਂ 'ਚ ਇਹ ਗੱਲ ਵੀ ਕਰਦੇ ਰਹੇ ਆ ਵੀ ਏਆਈ ਜਿਹੜੀ ਆ ਹੋਰ ਸਾਰੀਆਂ ਚੀਜ਼ਾਂ ਤਾਂ ਰੂਟੀਨ ਵਰਕ ਵਾਲੀਆਂ ਚੀਜ਼ਾਂ ਰਿਡੰਡੈਂਟ ਜੌਬ ਤਾਂ ਕਰੀ ਜਾਊਗੀ, ਪਰ ਲੋਗੋ ਬਣਾਉਣਾ, ਇਹ ਉਹ ਕਰਨਾ, ਇਹ ਸਾਰੀਆਂ ਚੀਜ਼ਾਂ ਦਿਸ ਇਜ਼ ਲਾਈਕ ਕ੍ਰੀਏਟਿਵ ਵਰਕ ਮੰਨਿਆ ਜਾਂਦਾ ਹਾਂਜੀ, ਵੀ ਹਾਂਜੀ। ਜੇ ਹੁਣ ਏਆਈ ਵੀ ਕ੍ਰੀਏਟਿਵ ਵਰਕ ਵੀ ਜਿਹੜਾ ਉਹ ਕਰ ਰਹੀ ਆ, ਕੁਛ ਮਹੀਨਿਆਂ ਦੇ ਵਿੱਚ ਉਹਨਾਂ ਨੇ ਇੰਨੀ ਪਕੜ ਕਰ ਲਈ ਇਸ ਚੀਜ਼ ਦੇ ਉੱਤੇ, ਦੈਨ ਏਆਈ ਤਾਂ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਹੈ। ਜੀ ਰਾਜਕਰਨ, ਮੈਂ ਇਹਨੂੰ ਹੋਰ ਤਰੀਕੇ ਨਾਲ ਦੇਖਦਾ, ਹੈ ਨਾ। ਦੇਖੋ ਕੈਨਵਾ ਵੀ ਤੁਸੀਂ ਯੂਜ਼ ਕਰਨਾ, ਹੈ ਹੂੰ, ਨਾ। ਹੂੰ। ਕੈਨਵਾ ਦੇ ਵਿੱਚ ਵੀ ਕ੍ਰੀਏਟਿਵਿਟੀ ਤਾਂ ਤੁਹਾਡੇ, ਉਹ ਤਾਂ ਇੱਕ ਟੂਲ ਆ। ਹੂੰ, 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 ਹੂੰ। ਹੈ ਨਾ। ਇਸੇ ਤਰ੍ਹਾਂ ਚੈਟ ਜੀਪੀਟੀ ਦੇ ਵਿੱਚ ਉਹ ਵੀ ਤੁਸੀਂ ਮੈਂ ਇਹਨੂੰ ਤੁਸੀਂ ਯੂਜ਼ ਕਰ ਸਕਦੇ ਹੋ। ਜਿਹੜੀ ਤੁਸੀਂ ਪਹਿਲੀ ਗੱਲ ਕਰੀ ਮੈਂ ਜਵਾਬ ਦਿੰਦਾ ਤੇ ਇਸ ਟਾਈਮ ਦੇ ਉੱਤੇ $20 ਦੀ ਸਬਸਕ੍ਰਿਪਸ਼ਨ ਆ, ਹੈ ਨਾ, ਠੀਕ ਹੈ। ਚੈਟ ਜੀਪੀਟੀ ਦੀ। ਹੂੰ, ਹੂੰ। ਤੇ ਉਹਦੇ ਸੰਬੰਧ ਦੇ ਵਿੱਚ ਉਹਦੇ ਇਹ ਸਾਰੀ ਜਿਹੜੀ ਜਾਣਕਾਰੀ ਆਈ ਥਿੰਕ ਇਹ ਜਿਹੜੇ ਪਲੱਗਇਨ, ਜੇ ਮੈਂ ਗਲਤ ਨਾ ਹੋਵਾਂ ਤੇ ਐਟਲੀਸਟ ਐਟ ਦਿਸ ਪੁਆਇੰਟ ਆਫ ਟਾਈਮ ਜੇ ਤੁਸੀਂ ਉਹਦੇ ਵਿੱਚ ਜਾਂਦੇ ਹੋ ਤਾਂ ਫ੍ਰੀ ਆ, ਹੈ ਨਾ। ਉਹ ਠੀਕ ਹੈ। ਹੂੰ, ਸਬਸਕ੍ਰਿਪਸ਼ਨ ਹੂੰ। ਬੇਸਡ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਸ਼ਾਇਦ ਚੇਂਜ ਹੋ ਜਾਏ। ਪਰ ਦੇਖੋ ਇਹ ਇੱਕ ਟੂਲ ਆ। ਪਹਿਲਾਂ ਤੁਸੀਂ ਹੱਥ ਦੇ ਨਾਲ ਪੇਂਟਿੰਗ ਕਰਦੇ ਹੁੰਦੇ ਸੀ, ਲੋਗੋ ਬਣਾਉਂਦੇ ਸੀ, ਜੇ ਉਹ 'ਚ ਕੁਛ ਗਲਤ ਹੋ ਗਿਆ ਜਾਂ ਉਹਨੂੰ ਰੀਪੇਂਟ ਕਰਨਾ ਜਾਂ ਨਵਾਂ ਲੋਗੋ ਬਣਾਉਣਾ, ਹੈ ਨਾ ਜੀ, ਯਾ, ਯਾ। ਇੱਕ-ਇੱਕ ਲੈਵਲ। ਸੋ ਉਹਦੇ ਨਾਲ ਟੂਲ ਆ ਗਏ, ਟੂਲ ਦੇ ਨਾਲ ਤੁਸੀਂ ਲੋਗੋ ਬਣਾਉਣ ਲੱਗ ਪਏ, ਪਰ ਕ੍ਰੀਏਟਿਵਿਟੀ ਤਾਂ ਤੁਹਾਡੇ ਆਪਣੇ ਦਿਮਾਗ ਦੀ ਯੂਜ਼ ਹੋਈ ਨਾ। ਹੂੰ, 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 ਹੁਣ ਹੂੰ। ਚੈਟ ਜੀਪੀਟੀ ਦੇ ਵਿੱਚ ਵੀ ਮੰਨ ਲਓ ਕਹਿ ਲਓ ਕਿ ਮੈਂ ਨੀਲੇ ਰੰਗ ਦਾ ਜੀ ਲੋਗੋ ਬਣਾਉਣਾ, ਨਹੀਂ ਨੀਲਾ ਰੰਗ ਵਧੀਆ ਨਹੀਂ ਲੱਗਾ, ਅਸੀਂ ਏਦਾਂ ਕਰਦੇ ਲਾਈਟ ਨੀਲਾ ਕਰਕੇ ਦੇਖ ਲੈਂਦੇ ਹਾਂ, ਹੈ ਨਾ। ਹੂੰ, ਉਹ ਹੂੰ, ਜਿਹੜੀ ਹੂੰ। ਕ੍ਰੀਏਟਿਵਿਟੀ ਹੋ ਗਈ ਤੁਹਾਡੇ ਦਿਮਾਗ ਦੀ। ਹੁਣ ਚੈਟ ਜੀਪੀਟੀ ਕੀ ਕਰ ਰਹੀ ਹੈ ਕਿ ਜਿਹੜਾ ਇੱਕ ਆਲਰੇਡੀ ਟੂਲ ਆ ਕੈਨਵਾ, ਜਿਹਨੇ ਕਾਫੀ ਹੈਲਪ ਕਰਦੇ ਆ ਬੈਨਰ, ਲੋਗੋ ਵਗੈਰਾ ਬਣਾਉਣ ਦੇ ਲਈ, ਉਹਨੂੰ ਇੱਕ ਉਹਦੀ ਐਨਹਾਂਸਮੈਂਟ ਕਰ ਰਹੇ ਆ, ਹੈ ਨਾ। ਹੂੰ। ਕਿ ਜਿਹੜੇ ਈਜ਼ੀ ਤੁਸੀਂ ਈਜ਼ੀ ਹੱਥ ਕਰ ਦੇ ਰਹੇ ਨਾਲ, ਥੋੜਾ ਹਾਂਜੀ, ਤੁਹਾਨੂੰ ਮਦਦ ਮਿਲ ਜਾਵੇ ਉਹਦੇ ਹਾਂ, 'ਚ। ਜਿਹੜਾ ਤੁਹਾਨੂੰ ਸਿੱਖਣਾ ਪੈਣਾ ਸੀ ਪਹਿਲਾਂ ਕਿ ਤੁਸੀਂ ਆਹ ਟੂਲ ਦੀ ਇਹਦੀ ਪੈਲੇਟ ਕਿੱਥੇ ਆ, ਇੱਥੋਂ ਆਹ ਰੰਗ ਚੱਕਣਾ, ਸਭ ਕੁਛ, ਹੈ ਨਾ, ਮਾਊਸ ਤੇ ਕੀਬੋਰਡ ਦੇ ਯੂਜ਼ ਦੇ ਨਾਲ, ਉਹ ਤੁਹਾਡਾ ਟੈਕਸਟ ਬੇਸਡ ਜਾਂ ਵੌਇਸ ਬੇਸਡ ਉਹ ਕੰਮ ਕਰ ਰਿਹਾ।
ਸੋ ਉਹਦੀ ਜਿਹੜੀ ਇਹ ਦੇਖੋ ਕਿ ਜਿਹੜੇ ਕ੍ਰੀਏਟਰਸ ਆ, ਡਿਜ਼ਾਈਨਰਸ ਆ, ਉਹਨਾਂ ਦੀ ਜਿਹੜੇ ਤੇ ਕ੍ਰੀਏਟਿਵ ਲੋਕ ਹੋਣਗੇ ਉਹ ਤੇ ਇਹਦੇ ਉੱਤੇ ਹੋਰ ਐਕਸੈਲ ਕਰਨਗੇ, ਕਿਉਂਕਿ ਜਿਹੜਾ ਕੰਮ ਉਹਨਾਂ 2 ਘੰਟੇ 'ਚ ਕਰਨਾ ਸੀ ਹੁਣ ਹੋਪਫੁਲੀ ਅੱਧੇ ਘੰਟੇ 'ਚ ਕਰ ਲੈਣਗੇ, ਰਾਈਟ। ਪਰ ਜਿਹੜੇ ਆਮ ਲੋਕੀ ਆ, ਜਿਹੜੇ ਇੰਨੇ ਕ੍ਰੀਏਟਿਵ ਨਹੀਂ ਆ, ਪਰ ਉਹ ਡਿਪੈਂਡ ਕਰਦੇ ਸੀ ਕਿ ਜਿੱਥੇ ਇੱਕ ਕੰਪਨੀ ਨੂੰ 4 ਕ੍ਰੀਏਟਰਸ ਦੀ ਲੋੜ ਪੈਂਦੀ ਸੀ, ਉੱਥੇ ਹੁਣ 2 ਜਾਂ 3 ਦੀ ਲੋੜ ਪਏਗੀ। ਸੋ ਕ੍ਰੀਏਟਿਵ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਰੂਰੀ ਹੈ, ਅਸੀਂ ਬਾਰ-ਬਾਰ ਇਹੀ ਗੱਲ ਕਰਦੇ ਹਾਂ। ਜਾਂ ਆਪਣੇ ਆਪ ਨੂੰ ਸਟੈਂਡ ਆਊਟ ਕਰਨਾ ਬਾਕੀ ਸਾਰੀਆਂ ਚੀਜ਼ਾਂ ਤੋਂ, ਕਰਾਊਡ ਦੇ ਵਿੱਚੋਂ, ਤਾਂ ਉਹ ਇੱਕ ਅਹਿਮ ਜਿਹੜੀ ਉਹ ਚੀਜ਼ ਜਿਹੜੀ ਜ਼ਰੂਰ ਰਹੇਗੀ। ਹਾਂਜੀ। ਸੋ ਇਸ ਤੋਂ ਅੱਗੇ ਵਧੀਏ, ਤੁਸੀਂ ਰੈਗੂਲੇਸ਼ਨਸ ਨੂੰ ਲੈ ਕੇ ਹਾਂਜੀ। ਗੱਲ ਜਿਹੜੀ ਉਹ ਕੀਤੀ ਸੀ, ਸੋ ਜੀ ਉਸ ਹਾਂਜੀ। ਉੱਤੇ AI ਦੀਆਂ ਰੈਗੂਲੇਸ਼ਨ ਨੂੰ ਲੈ ਕੇ ਕੀ ਲੇਟੈਸਟ ਚੱਲ ਰਿਹਾ? ਹਾਂਜੀ, ਸੋ ਮੋਸਟ ਰੀਸੈਂਟਲੀ ਰਾਜਖਨ ਕੀ ਹੋਇਆ ਕਿ ਜਿਹੜੇ ਮਿਨੋਰਟੀ ਸਪੀਕਰ ਆਪਣੇ US ਦੇ ਸੈਨੇਟ ਦੇ, ਸੌਰੀ ਮੈਜੋਰਟੀ ਸੈਨੇਟ ਦੇ ਮੈਜੋਰਟੀ ਸਪੀਕਰ ਚੱਕ ਸ਼ੂਮਰ, ਹਾਂਜੀ। ਤੇ ਉਹਨਾਂ ਨੇ ਨਾ ਇੱਕ ਫੋਰਮ ਕਨਵੀਨ ਕੀਤਾ ਇਸੇ ਚੀਜ਼ ਨੂੰ ਲੈ ਕੇ, ਜਿਹੜੀ ਤੁਸੀਂ ਗੱਲ ਪਹਿਲੇ ਕਹੀ ਸੀ ਰੈਗੂਲੇਸ਼ਨ ਦੇ ਸੰਬੰਧ 'ਚ, ਕਿ ਆਪਾਂ ਸਿਵਲ ਰਾਈਟਸ ਨੂੰ ਕਿੱਦਾਂ ਰੱਖੀਏ, ਧਿਆਨ ਰੱਖੇ, ਹੈ ਨਾ। ਚੈਟ GPT ਦੇ ਜ਼ਮਾਨੇ 'ਚ ਪ੍ਰਾਈਵੇਸੀ ਵੀ ਅਸੀਂ ਨੈਗੇਟਿਵ ਚੀਜ਼ਾਂ ਵੀ ਦੇਖੀਆਂ, ਪ੍ਰਾਈਵੇਸੀ ਵੀ ਲੋਕਾਂ ਦੀ ਇਹਦੇ ਵਿੱਚ ਉਹਦੇ 'ਤੇ ਫਰਕ ਪੈ ਸਕਦਾ, ਘਾਣ ਹੋਣ ਦੇ ਚਾਂਸਿਸ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ। ਸੋ ਉਹਨੂੰ ਆਪਾਂ ਕਿੱਦਾਂ ਕੀਤਾ ਜਾਏ। ਸੋ ਮੈਂ ਦੱਸ ਦੇਵਾਂ ਕਿ ਦੂਜੀ ਸੱਚ ਕਾਨਫਰੰਸ ਸੀ ਪੋਲੀਟੀਕਲ ਲੈਵਲ ਦੇ ਉੱਪਰ, ਮਈ ਦੇ ਵਿੱਚ ਵੀ ਅਸੀਂ ਇਸ ਚੀਜ਼ ਨੂੰ ਕਵਰ ਕੀਤਾ ਸੀ ਕਿ ਸੈਮ ਐਲਟਮੈਨ, ਜਿਹੜੇ ਕਿ CEO ਓਪਨ AI ਚੈਟ GPT ਦੀ ਕੰਪਨੀ ਆ, ਉਹਨਾਂ ਵੀ US ਸੈਨੇਟ ਦੇ ਮੂਹਰੇ ਟੈਸਟੀਫਾਈ ਕੀਤਾ ਸੀ, ਤੇ ਉਹਨਾਂ ਦੇ ਬਾਰੇ ਦੱਸਿਆ ਸੀ ਕਿ ਇਹਦੀ ਡਾਊਨ ਸਾਈਡ ਕੀ ਹੈ ਟੈਕਨੋਲੋਜੀ ਦੀ। ਸੋ ਉਹਦੇ ਫੋਲੋ ਅਪ ਕਨਵਰਸੇਸ਼ਨ ਹੀ ਚੱਕ ਸ਼ੂਮਰ ਨੇ ਜਿਹੜੀ ਇਹ ਕਾਲ ਕੀਤੀ, ਇੱਕ ਇਹਨੂੰ ਤੁਸੀਂ ਕਨਵੈਨਸ਼ਨ ਕਹਿ ਲਓ ਜਾਂ ਹੀਅਰਿੰਗ ਨਹੀਂ ਸੀ, ਇੱਕ ਕਨਵੈਨਸ਼ਨ ਸੀ, ਮੋਰ ਲਾਈਕ ਐਡਵਾਈਜ਼ਰੀ, ਹੈ ਨਾ। ਸੋ ਇਹ ਵੱਡੇ ਟੈਕਨੋਲੋਜੀ ਦੇ ਜਿਹੜੇ ਧਨੰਤਰ ਆ, ਟੈਸਲਾ ਦੇ CEO ਇਲਨ ਮਸਕ ਆ ਗਏ, ਹੈ ਨਾ, ਮਾਰਕ ਜ਼ਕਰਬਰਗ ਹੋਣੀ ਮੈਟਾ ਤੋਂ, ਗੂਗਲ ਦੇ ਸੁੰਦਰ ਪਿਚਾਈ, ਬਿਲ ਗੇਟਸ ਦੇ ਫਾਰਮਰ, ਮਾਈਕਰੋਸਾਫਟ ਦੇ ਫਾਰਮਰ CEO, ਹੈ ਨਾ, ਜਿਹੜੇ ਕਰੰਟ CEO ਸਤਿਆ ਨਡੇਲਾ, ਸਾਰਿਆਂ ਨੇ ਇਹਨੂੰ ਅਟੈਂਡ ਕੀਤਾ। ਤੇ ਉਹਦੇ ਵਿੱਚ ਜਦੋਂ ਇਹ ਸਾਰੀ ਕਨਵਰਸੇਸ਼ਨ ਉਹਨਾਂ ਅਟੈਂਡ ਕੀਤਾ, ਤੇ ਉਹਦੇ ਨਾਲ ਪੋਲੀਟੀਕਲ ਜਿਹੜੇ ਲੀਡਰਸ ਆ ਕੁਛ ਅਹਿਮ, ਉਹਨਾਂ ਦੇ ਨਾਲ ਕਲੋਜ਼ ਡੋਰ ਮੀਟਿੰਗਸ ਵੀ ਹੋਈਆਂ, ਤੇ ਉਹ ਸਾਰੀ ਕਨਵਰਸੇਸ਼ਨ ਤੋਂ ਜਦੋਂ ਗੱਲ ਬਾਹਰ ਆਈ, ਤੇ ਉਹ ਇਹ ਕਹਿੰਦੇ ਆ ਕਿ ਜਿਹੜੀ ਕਿ ਲੈ ਕੇ ਆਏ ਟੈਸਲਾ ਦੇ CEO ਇਲਨ ਮਸਕ, ਉਹਨਾਂ ਵਿੱਚ ਇਹ ਕਿਹਾ ਕਿ ਸਾਰਿਆਂ ਦੇ ਵਿੱਚ ਓਵਰਵੈਲਮਿੰਗ ਇੱਕ ਕੰਸੈਂਸਸ ਆ ਕਿ ਇਹਨੂੰ ਰੈਗੂਲੇਟ ਕੀਤਾ ਜਾਏ, ਆਰਟੀਫੀਸ਼ੀਅਲ ਇੰਟੈਲੀਜੈਂਸ। ਠੀਕ ਆ, ਸਾਰੇ ਟੈਕਨੋਲੋਜੀ ਹੈਵੀ ਵੇਟਸ ਨੇ ਇਕੱਠੇ ਹੋ ਕੇ ਗੱਲ ਕਹੀ। ਸੋ ਉਹਦੇ ਵਿੱਚ ਇਹ ਚੱਲ ਰਹੀ ਹੈ ਵੀ ਸਾਨੂੰ ਵੀ ਨੀਡ ਸੈਲਫ ਰੈਗੂਲੇਸ਼ਨ ਜ਼ਰੂਰੀ ਹੈ। ਹਾਂਜੀ, ਉਹਦੇ ਵਿੱਚ ਰੈਗੂਲੇਸ਼ਨ ਜਿਹੜੀ ਹੈ ਜ਼ਰੂਰੀ ਆ। ਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਟੈਕਨੋਲੋਜੀ ਇਜ਼ ਲਾਈਕ ਅ ਟੂਲ, ਹੈ ਨਾ, ਉਹਦੇ ਆਪਣਾ ਕੋਈ ਦਿਮਾਗ ਨਹੀਂ ਆ, ਉਹਨੇ ਜਿੱਦਾਂ ਉਹਨੂੰ ਯੂਜ਼ ਕਰ ਲਓ ਉੱਦਾਂ ਨਹੀਂ ਯੂਜ਼ ਹੋ ਜਾਣੀ। ਪਰ ਫਿਰ ਵੀ ਜਿਹੜੀ ਡਿਪੈਂਡੈਂਸ ਆ, ਜਿਹੜੇ ਉਹਦੇ ਟੈਸਟ ਕੇਸਿਸ ਆ, ਉਹ ਬਾਇਸਡ ਵੀ ਹੋ ਸਕਦੇ ਆ, ਕਿਉਂਕਿ ਅਗੇਨ ਬਾਈ ਦ ਐਂਡ ਆਫ ਦ ਡੇ ਗੇਮ ਤਾਂ ਨੰਬਰਸ ਦੀ ਆ, ਹੈ ਨਾ, ਨੰਬਰਸ ਦੀ ਹੋ ਸਕਦੀ ਹੈ। ਥੋੜਾ ਕੰਟੀਨਿਊ ਕਰ ਸਕਦੇ, ਥੋੜਾ ਜਿਹਾ ਵਿੱਚ ਗਲਿਚ ਆਇਆ ਸੀਗਾ, ਜੇ ਤੁਸੀਂ ਕੰਟੀਨਿਊ ਕਰ ਦਿਓ ਵੀ ਪਹਿਲੀ ਕੀ ਗੱਲ ਕਹਿ ਰਹੇ ਸੀਗੇ ਵੀ ਇਸ ਦੇ ਵਿੱਚ ਜਦੋਂ ਬਾਹਰ ਆਏ ਉਹਨਾਂ ਨੇ ਜਿਹੜੀਆਂ ਉਹ ਗੱਲਾਂ ਕੀਤੀਆਂ। ਹਾਂਜੀ, ਸੋ ਜਦੋਂ ਇਹ ਸਾਰੀ ਕਨਵਰਸੇਸ਼ਨ 'ਚ, ਸੌਰੀ ਮਾਫੀ ਚਾਹੁੰਦਾ, ਜਦੋਂ ਸਾਰੀ ਕਨਵਰਸੇਸ਼ਨ 'ਚ ਗੱਲਬਾਤ ਬਾਹਰ ਆਉਂਦੀ ਆ, ਤੇ ਇਲਨ ਮਸਕ ਇਹ ਗੱਲਬਾਤ ਨੂੰ ਬਾਹਰ ਲੈ ਕੇ ਆਉਂਦੇ ਆ। ਸੋ ਉਹਦੇ ਵਿੱਚ ਇਹ ਕਹਿੰਦੇ ਕਿ ਜਿੰਨੇ ਲਾਅ ਮੇਕਰਸ ਆ ਜਾਂ ਟੈਕਨੋਲੋਜੀ 'ਚ ਜਿਹੜੇ ਧਨੰਤਰ ਆ ਉਸ ਫੀਲਡ ਦੇ ਵਿੱਚ ਕੰਮ ਕਰ ਰਹੇ ਆ, ਉਹਨਾਂ ਦਾ ਇੱਕ ਕਾਮਨ ਕੰਸੈਂਸਸ ਆ ਕਿ ਟੈਕ ਇਹਨੂੰ ਰੈਗੂਲੇਟ ਕੀਤਾ ਜਾਏ। ਠੀਕ ਆ, ਉਹਦਾ ਰੈਗੂਲੇਸ਼ਨ ਦਾ ਕਾਰਨ ਰਾਜਕਰਨ ਮੈਂ ਪਹਿਲਾਂ ਦੱਸਿਆ ਕਿ ਜਿਹੜਾ ਟੈਕਨੋਲੋਜੀ ਇਜ਼ ਜਸਟ ਲਾਈਕ ਅ ਟੂਲ, ਉਹਨੇ ਆਪ ਜਿੱਦਾਂ ਉਹਨੂੰ ਟ੍ਰੇਨ ਕੀਤਾ, ਉਹਨੇ ਉਸੇ ਤਰ੍ਹਾਂ ਵਰਕ ਕਰਨਾ। ਪਰ ਜਿਹੜੇ ਉਹਦਾ ਰੈਫਰੈਂਸ ਸੋਰਸ ਆ, ਰੈਫਰੈਂਸ ਡੇਟਾਬੇਸ ਆ, ਜਾਂ ਕੰਮ ਕਰਨ ਦਾ ਤਰੀਕਾ, ਉਹ ਬਾਇਸਡ ਹੋ ਸਕਦਾ, ਬਿਕਾਜ਼ ਬਾਈ ਦ ਐਂਡ ਆਫ ਸਾਡੇ ਗੇਮ ਨੰਬਰਸ ਦੀ ਹੁੰਦੀ ਆ, ਜਾਂ ਇਨਫੋਰਮੇਸ਼ਨ ਜਿਹੜੀ ਉਹਦੇ ਕੋਲ ਆਈ ਬਾਇਸਡ ਵੀ ਹੋ ਸਕਦੀ ਆ, ਹੈ ਨਾ। ਸੋ ਜਦੋਂ ਇਦਾਂ ਦੀ ਇਨਫੋਰਮੇਸ਼ਨ ਬਾਇਸਡ ਹੁੰਦੀ ਆ, ਤੇ ਜਦੋਂ ਡਿਸੀਜਨ ਲਏ ਜਾਂਦੇ ਉਸ ਇਨਫੋਰਮੇਸ਼ਨ ਦੇ ਉੱਤੇ, ਜਿਹੜੀ ਮਾਈਨੋਰਿਟੀ ਵੌਇਸਿਸ ਹੁੰਦੀਆਂ ਵਾ, ਉਹ ਉਹਨਾਂ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੁੰਦਾ, ਨਹੀਂ ਤੇ ਨੁਕਸਾਨ ਕਈ ਸਮੇਂ ਦੇ ਵਿੱਚ ਦੇਖਿਆ ਬਹੁਤ ਹੁੰਦਾ। ਇਹਦੇ ਵਿੱਚ ਸੌਰੀ ਮੈਂ ਵਿੱਚ ਇਹ ਗੱਲ ਕਰ ਰਿਹਾ ਵੀ ਮਸਕ ਨੇ ਰਿਪੋਰਟਰਸ ਦੇ ਨਾਲ ਜਦੋਂ ਗੱਲ ਕਰ ਰਿਹਾ ਸੀ, ਤਾਂ ਉਹਨੇ ਇਹ ਕਿਹਾ ਵੀ देयर आर ਸਮ ਚਾਂਸਸ ਅਬਵ 0 ਵੀ AI ਵਿਲ ਕਿਲ ਅਸ ਆਲ। ਇਹ ਜਦੋਂ ਦੀ AI ਦੀ ਚਰਚਾ ਛਿੜੀ ਆ, ਇਲਨ ਮਸਕ ਸ਼ੁਰੂ ਤੋਂ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਇਸ ਪੱਖ ਤੋਂ, ਨਜ਼ਰੀਏ ਤੋਂ ਜ਼ਰੂਰ ਦੇਖਦਾ ਆ, ਜਾਂ ਕਹਿੰਦਾ ਆ ਵੀ ਭਾਈ ਜੇ ਆਪਣੇ ਬਾਗੀ ਹੋ ਗਈ ਤਾਂ ਆਪਾਂ ਨੂੰ ਇਹ ਮਾਰ ਸਕਦੀ ਆ। ਕਹਿੰਦੇ ਵੀ ਕਨਸੀਕੁਐਂਸਿਸ AI ਜੇ ਗਲਤ ਹੱਥਾਂ 'ਚ ਜਾਂਦੀ ਆ ਤਾਂ ਉਹਦੇ ਬਹੁਤ ਭਿਆਨਕ ਸਿੱਟੇ ਹੋ ਸਕਦੇ, ਇਸ ਲਈ ਰੈਗੂਲੇਸ਼ਨਸ ਕਾਈਂਡ ਆਫ ਇੱਕ ਇਹ ਤਰਕ ਦੇ ਕੇ ਕਿਹਾ ਵੀ ਇਹ ਵੀ ਬਹੁਤ ਜ਼ਰੂਰੀ ਨੇ। ਰਾਜਕਰਨ ਦਾ ਇੱਕ ਇਹ ਵੀ ਹੈ ਨਾ ਕਿ ਚਲੋ ਇਹ ਤਾਂ ਥੋੜੀ ਠੀਕ ਆ ਉਹਨਾਂ ਦੀ ਗੱਲ ਉਸ ਹਿਸਾਬ ਦੇ ਨਾਲ ਆ, ਪਰ ਉਹ ਐਕਸਟ੍ਰੀਮ ਕੇਸ ਨੂੰ ਲੈ ਕੇ,
ਹੈ ਨਾ? ਬਿਲਕੁਲ। ਪਰ ਆਪਾਂ ਜੇ ਨਾਰਮਲ ਕੇਸਿਸ ਵੀ ਦੇਖੀਏ, ਆਰਟੀਫੀਸ਼ੀਅਲ ਇੰਟੈਲੀਜੈਂਸ ਸਾਨੂੰ ਪਤਾ ਵੀ ਡੇਟਾ ਤਾਂ ਵੈਬ ਤੋਂ ਹੀ ਲੈਣਾ ਉਹਨੇ, ਹੈ ਨਾ? ਆਉਣ ਵਾਲੇ ਸਮੇਂ ਦੇ ਵਿੱਚ। ਉਹਦੇ ਵਿੱਚ ਇਹ ਹੈ ਕਿ ਟੈਕਨੋਲੋਜੀ ਦੇ ਨਾਲ ਆਪਾਂ ਹੋਰ ਇਹਦੇ ਕੀ ਨੁਕਸਾਨ ਆ ਕਿ ਇਹਦੇ ਨਾਲ ਲੇ-ਆਫਸ ਹੋਣ ਦਾ ਖਤਰਾ। ਜਦੋਂ ਬਿਲਕੁਲ। ਬਹੁਤ ਭਾਰੀ ਪੱਧਰ ਤੇ ਲੇ-ਆਫ ਹੁੰਦੇ, ਫਿਰ ਇਕੋਨਮੀ ਨੂੰ ਸੱਟ ਲੱਗਦੀ ਆ। ਉਹਦੇ ਹੂੰ, ਤੇ ਆਪਾਂ ਕੁਛ ਕੀਤਾ ਜਾਏ, ਹੈ ਨਾ? ਉਹਦੇ ਬਾਰੇ ਗੱਲਾਂ ਬਾਤਾਂ ਹੋਈਆਂ। ਦੂਸਰਾ ਇਹ ਆ ਵੀ ਜਿਹੜੇ ਫਰਾਡ ਆ, ਹੈ ਨਾ? ਹੂੰ, ਸਾਰਿਆਂ ਨੂੰ ਬੰਦਿਆਂ ਨੂੰ ਟੈਕਨੋਲੋਜੀ ਦਾ ਨਹੀਂ ਪਤਾ ਹੁੰਦਾ। ਕੀ ਅੱਜ ਪਤਾ। ਦੇ ਸਮੇਂ ਦੇ ਵਿੱਚ ਟੈਕਨੋਲੋਜੀ ਦਾ ਨਾਂ ਲੈ ਕੇ ਬਹੁਤ ਫਰਾਡ ਹੁੰਦੇ ਆ। ਉਹ ਕਹਿੰਦੇ ਕਿ ਉਹ ਜਿਹੜੇ ਟਰਬੋ ਚਾਰਜ ਹੋ ਸਕਦੇ ਆ, ਉਹ ਬਹੁਤ ਜ਼ਿਆਦਾ ਵੱਧ ਸਕਦੇ ਆ। ਯਾ ਹੁਣ ਜਦੋਂ ਹਿਊਮਨ ਸਕੈਮ ਕਰ ਰਹੇ ਆ ਤਾਂ ਨਹੀਂ ਪਤਾ ਲੱਗਦਾ, ਜਦੋਂ ਏਆਈ ਕਰੂਗੀ ਫਿਰ ਕਿੱਦਾਂ ਪਤਾ ਫਿਰ ਤਾਂ ਕੀ ਲੱਗੇਗਾ। ਹਾਂ, ਇੱਕ ਐਗਜ਼ਾਮਪਲ ਏਦਾਂ ਲੈ ਸਕਦੇ ਹੋ ਨਾ ਤੇ ਤੀਸਰੀ ਚੀਜ਼ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਇੰਡੀਅਨ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਪੋਪੂਲਰ ਆ ਤੇ ਥੋੜਾ ਸਮਾਂ ਪਹਿਲਾਂ ਵੀ ਆਪਾਂ ਨਿਊਜ਼ ਕੀਤੀ ਕਿ ਕਿੱਦਾਂ ਗੱਲ ਨੂੰ ਤਰੋੜ-ਮਰੋੜ ਕੇ ਪੇਸ਼ ਕਰਦੇ ਆ। ਗੱਲ ਕੋਈ ਹੋਰ ਹੁੰਦੀ ਆ, ਉਹਦਾ ਬਣਾ ਕੁਛ ਹੋਰ ਦਿੰਦੇ ਆ, ਬਿਲਕੁਲ, ਹੈ ਨਾ? ਬਿਲਕੁਲ। ਤੇ ਉਹ ਅੱਜ ਦੇ ਦਿਨ ਵਿੱਚ ਪਰ ਇਹ ਹਿਸਾਬ ਲਾਓ ਕਿ ਜਿਹੜੇ ਇਹ ਟੂਲ ਉਹਨਾਂ ਦੇ ਹੱਥ ਦੇ ਵਿੱਚ ਇਹੋ ਜਿਹੇ ਲੋਕਾਂ ਦੇ ਹੱਥ ਵਿੱਚ ਆ ਜਾਏ ਜਿਹੜੇ ਇਦਾਂ ਦੀ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਫੈਲਾਉਂਦੇ ਆ ਤੇ ਉਹਦੇ ਵਿੱਚ ਸੱਚ ਤੇ ਝੂਠ ਦਾ ਨਿਤਾਰਾ ਹੀ ਬੜਾ ਔਖਾ ਹੋ ਜਾਣਾ। ਬਹੁਤ ਔਖਾ ਹੈ। ਤੇ ਜਿਹੜੀ ਅਖੀਰਲੀ ਚੀਜ਼ ਉਸ ਕਨਵਰਸੇਸ਼ਨ ਦੇ ਵਿੱਚ ਗੱਲਬਾਤ ਹੋਈ ਉਹ ਇਹ ਹੈ ਕਿ ਜਿਹੜਾ ਕੰਟੈਂਟ ਆ ਮੰਨ ਲਓ ਅਸੀਂ ਬੜਾ ਸਮਾਂ ਕਰਕੇ ਤੇ ਅਸੀਂ ਕੋਈ ਕੰਟੈਂਟ ਕ੍ਰੀਏਟ ਕਰਦੇ, ਕੋਈ ਆਰਟਿਸਟ ਆ ਉਹਨੇ ਪੇਂਟਿੰਗ ਬਣਾਈਆਂ, ਤੇ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹ ਡੇਟਾ ਨੂੰ ਯੂਜ਼ ਕਰਨਾ ਵਿਦਆਊਟ ਉਹਨੇ ਨੈਟ ਤੋਂ ਚੱਕ ਲੈਣਾ। ਅੱਜ ਹਿਊਮਨਸ ਏਦਾਂ ਕਰਦੇ ਆ, ਚਲੋ ਉਹ ਤਾਂ ਫਿਰ ਹਿਊਮਨਸ 1 ਬਾਏ 1 ਕਰਦੇ ਆ। ਪਰ ਹੂੰ, ਜਦੋਂ ਹੂੰ। ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਉਹ ਡੇਟਾ ਕਰਨਾ, ਉਹ ਤਾਂ ਮਸ਼ੀਨ ਲੈਵਲ ਦੇ ਉੱਤੇ ਕਰਨਾ ਨਾ, ਉਹਦਾ ਕਿੱਡੀ ਵੱਡੇ ਪੱਧਰ ਦੇ ਉੱਤੇ ਉਹਦੀ ਜਿਹੜੀ ਆ ਡੇਟਾ ਚੱਕ ਕੇ ਤੇ ਜਿਹੜੀ ਵਿਦਆਊਟ ਪਰਮਿਸ਼ਨ ਆਫ ਕ੍ਰੀਏਟਰ ਤੇ ਉਹਨਾਂ ਨੂੰ ਕਿੰਨਾ ਫਾਈਨੈਂਸ਼ੀਅਲੀ ਨੁਕਸਾਨ ਹੋਏਗਾ। ਸੋ ਇਹ ਸਾਰੀ ਜਿਹੜੀ ਚੀਜ਼ਾਂ ਇਹ ਕਨਵਰਸੇਸ਼ਨ ਦੇ ਵਿੱਚ ਬੜੀਆਂ ਪੋਜ਼ਿਟਿਵ ਗੱਲਾਂ ਬਾਤਾਂ ਇੱਥੇ ਹੋਈਆਂ। ਤੇ ਉਹਦੇ ਵਿੱਚ ਜਾਂ ਮੁੱਖ ਮੁੱਖ ਦੀ ਗੱਲ ਇਹਦੇ ਵਿੱਚ ਪਿੱਛੇ ਜੇ ਵੀ ਦੱਸਦਾ ਕਿ ਸਾਰੇ ਕੰਸੈਂਸਸ ਦੇ ਵਿੱਚ ਇਹ ਕਹਿੰਦੇ ਆ ਕਿ ਕੋਈ ਰੈਗੂਲੇਟਰੀ ਬਾਡੀ ਤਾਂ ਹੋਣੀ ਚਾਹੀਦੀ ਹੈ ਨਾ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਓਵਰਸੀ ਕਰੇ। ਸੋ ਆਉਣ ਵਾਲੇ ਸਮੇਂ ਦੇ ਅਮਰੀਕਨ ਵਿੱਚ ਫੈਡਰੇਸ਼ਨ ਆਫ ਟੀਚਰ ਦੇ ਜਿਹੜੇ ਪ੍ਰੈਜ਼ੀਡੈਂਟ ਆ ਨਾ ਰੈਂਡੀ ਵਿੰਗਾਰਟਨ, ਜੀ, ਉਹਨਾਂ ਨੇ ਕਿਹਾ ਵੀ ਅਮਰੀਕਾ ਹੁਣ ਦੁਬਾਰਾ ਸੇਮ ਗਲਤੀ ਨਹੀਂ ਦੁਹਰਾਉਣਾ ਚਾਹੁੰਦਾ ਜਦੋਂ ਸੋਸ਼ਲ ਮੀਡੀਆ ਵੇਲੇ ਘਰ ਬੈਠੇ। ਜੀ, ਪਹਿਲਾਂ ਉਹਨੂੰ ਰੈਗੂਲੇਟ ਨਹੀਂ ਕੀਤਾ ਤੇ ਉਹਦੇ ਆਪਾਂ ਭਿਆਨਕ ਸਿੱਟੇ ਵੀ ਜਿਹੜਾ ਆ ਉਹ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਜਦੋਂ ਗਲਤ ਯੂਜ਼ ਹੁੰਦੀ ਹੈ ਤੇ ਕੀ ਹੁੰਦਾ ਆ। ਤੇ ਜੇ ਏਆਈ ਵੇਲੇ ਵੀ ਆਪਾਂ ਇਹੀ ਰੈਗੂਲੇਸ਼ਨਸ ਨਹੀਂ ਬਣਾਈਆਂ ਤਾਂ ਫਿਰ ਉਹ ਵੀ ਇੱਕ ਜਿਹੜੀ ਉਹ ਪ੍ਰੋਬਲਮ ਆਊਗੀ। ਸੋ ਜੀ, ਏਆਈ ਰਹਿਣੀ ਆ, ਆਪਣੇ ਨਾਲ ਹੀ ਰਹਿਣੀ ਆ, ਇੱਥੋਂ ਹੁਣ ਭੱਜ ਤਾਂ ਕੋਈ ਨਹੀਂ ਸਕਦਾ। ਜੀ, ਕਹੂਗਾ ਵੀ ਨਹੀਂ ਜੀ ਇਹ ਤੋਂ ਬਗੈਰ ਸਰ ਜਾਣਾ। ਇਟਸ ਨਾਟ ਗੋਨਾ ਬੀ ਹੈਪਨਿੰਗ, ਏਆਈ ਇਜ਼ ਹੇਅਰ ਐਂਡ ਹੇਅਰ ਟੂ ਸਟੇ। ਇਹ ਆਫ ਜਿਹੜੀ ਗੱਲ ਕੋਰਸ। ਪੱਕੀ ਆ ਤੇ ਇਹਨੂੰ ਰੈਗੂਲੇਟ ਕਰਦੇ ਹੋਏ ਜਿਹੜਾ ਉਹ ਕਰਨਾ ਆ। ਇੱਕ ਇਹ ਵੀ ਆਈ ਥਿੰਕ ਹਰਵਿੰਦਰ ਇਹਦੇ ਵਿੱਚ ਦੇਖਣ ਵਾਲੀ ਗੱਲ ਰਹੂਗੀ, ਜਿੱਦਾਂ ਹੁਣ ਆਪਣੇ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਆ ਤੇ ਹੋਰ ਕਈ ਚੀਜ਼ਾਂ ਆ ਜਾਂ ਕਾਲ ਵਾਲੇ ਵੀ ਆ, ਉਹ ਫਿਰ ਕਈ ਵਾਰੀ ਨਾ ਥੋੜ੍ਹੇ ਹੀ ਰਹਿ ਜਾਂਦੇ ਪਲੇਅਰ। ਇਹ ਵੀ ਚੀਜ਼ ਜਿਹੜੀ ਜ਼ਰੂਰ ਹੋਣੀ ਚਾਹੀਦੀ ਵੀ ਮੌਕਾ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਇਸ 'ਚ ਮਿਲਦਾ ਰਵੇ। ਫੇਅਰ ਟਰੇਡ ਜਾਂ ਫੇਅਰ ਕੰਪੀਟੀਸ਼ਨ ਜੋ ਅਕਸਰ ਆਖ ਦਿੱਤਾ ਜਾਂਦਾ ਆ, ਉਹ ਰਹਿਣਾ ਵੀ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰ ਚਾਹੀਦਾ ਹੈ। ਬਿਲਕੁਲ, ਅੱਜ-ਕੱਲ੍ਹ ਨਾ ਜਿਹੜੀ ਤੁਸੀਂ ਗੱਲ ਕਰਦੇ ਹੋ, ਉਹਦੇ ਵਿੱਚ ਅਸੀਂ ਜਿਹੜੀਆਂ ਨਾਟ ਸੋ ਫੇਅਰ ਡੈਮੋਕ੍ਰੇਸੀਜ਼ ਹੁੰਦੀਆਂ, ਜਿਹਨਾਂ ਨੂੰ ਪਾਰਸ਼ੀਅਲ ਹੂੰ, ਡੈਮੋਕ੍ਰੇਸੀ ਹੂੰ, ਵੀ ਕਹਿੰਦੇ ਆ, ਹੂੰ। ਹੈ ਨਾ? ਉਹਦੇ ਵਿੱਚ ਇਹ ਚੀਜ਼ ਆਮ ਤੌਰ ਦੇ ਉੱਤੇ ਦੇਖੀ ਜਾਂਦੀ ਕਿ ਕੁਛ ਹੀ ਪਰਿਵਾਰ ਹੁੰਦੇ ਆ, ਜਿਹੜੇ ਸਾਰੇ ਦੇਸ਼ ਨੂੰ ਰਨ ਕਰ ਰਹੇ ਹੁੰਦੇ ਆ, ਐਗਜ਼ੈਕਟਲੀ। ਹੈ ਨਾ? ਹੂੰ, ਯੂਐਸ ਦੇ ਵਿੱਚ ਏਦਾਂ ਦੀ ਬਹੁਤ ਤਰ੍ਹਾਂ ਦੀ ਰੈਗੂਲੇਸ਼ਨਸ ਆ, ਜਿਹੜੀ ਇਸ ਚੀਜ਼ ਨੂੰ ਤੋੜਦੀਆਂ। ਯੂਕੇ, ਯੂਰਪ ਦੇ ਵਿੱਚ ਤਾਂ ਖਾਸ ਤੌਰ ਤੇ ਬਹੁਤ ਜ਼ਿਆਦਾ, ਹੈ ਨਾ? ਡੀਰੈਗੂਲਰਾਈਜ਼ ਕੀਤਾ ਜਾਏ। ਕਾਫੀ ਤੁਸੀਂ ਦੇਖਿਆ ਕਿ ਹੰਡਰਡਸ ਆਫ ਬਿਲੀਅਨ ਡਾਲਰ ਦੀ ਜਿਹੜੀ ਟ੍ਰੇਡ ਡੀਲਸ ਹੋਈਆਂ ਹੁੰਦੀਆਂ, ਗਵਰਨਮੈਂਟ ਇੰਟਰਵੈਨ ਕਰਕੇ ਉਹਨਾਂ ਨੂੰ ਤੋੜ ਦਿੰਦੀ ਆ। ਉਹਦਾ ਕਾਰਨ ਇਹ ਮੰਨਿਆ ਜਾਂਦਾ ਵੀ ਇਸ ਸੈਕਟਰ ਦੇ ਵਿੱਚ ਇਸ ਕੰਪਨੀ ਦੀ ਕੋਲੈਬੋਰੇਸ਼ਨ ਜੇ ਇਹਨਾਂ ਦੀ ਆਪਸ 'ਚ ਹੋ ਜਾਂਦੀ, ਫਿਰ ਇਹਨਾਂ ਦੀ ਮੋਨੋਪੋਲੀ ਬਣ ਜਾਣੀ, ਉਹ ਮੋਨੋਪੋਲੀ ਨੂੰ ਤੋੜਨਾ ਚਾਹੁੰਦੇ ਆ, ਹੈ ਨਾ? ਹੂੰ, ਹੂੰ। ਸੋ ਇਹ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਕਿ ਜਿਹੜੀ ਆ ਕਨਵਰਸੇਸ਼ਨ ਪ੍ਰੋਐਕਟਿਵ ਹੂੰ। ਕਨਵਰਸੇਸ਼ਨ ਹੋ ਰਹੀ ਆ ਸੈਨੇਟ ਦੇ ਵਿੱਚ, ਇੱਕ ਜੀ, ਜੀ। ਬੜਾ ਹੂੰ। ਵਧੀਆ ਤੇ ਵੈਲਕਮ ਸਟੈਪ ਆ। ਇੱਕ ਇਹਦੇ ਵਿੱਚ ਨਾ ਦੱਸ ਜਾਈਏ ਉਦਾਂ ਨਾ ਰਿਪਬਲਿਕਨ ਤੇ ਡੈਮੋਕ੍ਰੇਟ ਕਈ ਵਾਰੀ ਕਿਸੇ ਗੱਲ ਤੇ ਇਕੱਠੇ ਨਹੀਂ ਹੁੰਦੇ ਜੇ ਅਨਲੈਸ ਜੀ। ਆਪਣੀ ਉਹਨਾਂ ਨੇ ਤਨਖਾਹ ਵਧਾਉਣੀ ਹੋਵੇ। ਕਈ ਜਿਹੜੇ ਸੈਨੇਟਰਸ ਆ ਨਾ ਉਹਨਾਂ ਨੇ ਇਕੱਠੇ ਹੋ ਕੇ ਇਸ ਫੋਰਮ ਨੂੰ ਬਲਾਸਟ ਵੀ ਕੀਤਾ, ਨੈਗੇਟਿਵਲੀ ਵੀ ਜਿਹੜਾ ਇਸ ਤੇ ਕ੍ਰਿਟੀਸਾਈਜ਼ ਬੇਸਿਕਲੀ ਉਹਨਾਂ ਨੇ ਕੀਤਾ। ਕਨੈਟੀਕਟ ਦੇ ਜਿਹੜੇ ਡੈਮੋਕ੍ਰੇਟ ਸੈਨੇਟਰ ਸੀਗੇ ਰਿਚਰਡ ਬਲੂਮਨਥਲ ਤੇ ਮਜ਼ੂਰੀ ਦੇ ਰਿਪਬਲਿਕਨ ਸੈਨੇਟਰ ਜੋਸ਼ ਹੌਲੀ, ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਵੀ ਮੀਟਿੰਗਸ ਦੀ ਸਾਈਡਲਾਈਨਸ ਤੇ ਵੀ ਕਹਿੰਦੇ ਵੀ ਇਹ ਪ੍ਰੋਸੈਸ ਦੇ ਨਾਲ ਸਾਨੂੰ ਨਹੀਂ ਲੱਗਦਾ ਵੀ ਕੋਈ ਨਤੀਜਾ ਜਿਹੜਾ ਉਹ ਨਿਕਲੂਗਾ, ਕਿਉਂਕਿ ਜਿਹੜੇ ਸੁਸਾਇਟੀ ਨੂੰ ਕੀ ਰਿਸਕ ਹੋ ਸਕਦੇ ਆ ਏਆਈ ਦੇ, ਉਹਨੂੰ ਲੈ ਕੇ ਕੋਈ ਬਹੁਤੀ ਜਿਹੜੀ ਆ ਉਹ ਗੱਲ ਨਹੀਂ ਕੀਤੀ ਜਾ ਰਹੀ ਹੈਗੀ। ਕਹਿੰਦੇ ਵੀ ਇਹ ਜਿਹੜਾ ਫੋਰਮ ਸੀਗਾ ਇਹਦੇ ਵਿੱਚੋਂ ਲੱਗਦਾ ਨਹੀਂ ਆ ਵੀ ਕੋਈ ਲੈਜਿਸਲੇਸ਼ਨ ਆ ਉਹ ਇਸ ਦੇ ਵਿੱਚੋਂ ਨਿਕਲੂਗਾ। ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਸਬ ਕਮੇਟੀ ਆ ਉਹ ਕਰੂਗੀ ਪ੍ਰੋਡਿਊਸ ਲੈਜਿਸਲੇਸ਼ਨ। ਆਈ ਥਿੰਕ ਹਰ ਇੱਕ ਜਣਾ ਇਹ ਵੀ ਚਾਹੁੰਦਾ ਆ
ਵੀ ਅਸੀਂ ਇਸ ਦੇ ਵਿੱਚ ਅੱਗੇ ਵੀ ਆਈਏ, ਸਾਡਾ ਨਾਮ ਵੀ ਜਿਹੜਾ ਇਸ ਦੇ ਵਿੱਚ ਸ਼ਾਮਲ ਹੋਵੇ, ਫਰੇਮਵਰਕ ਕੌਣ ਜਨਰੇਟ ਕਰ ਰਿਹਾ, ਕੌਣ ਬਣਾ ਰਿਹਾ ਆ, ਉਹਦੇ ਵਿੱਚ ਵੀ ਜਿਹੜਾ ਉਹ ਹੋਵੇ। ਏਆਈ ਇਕੱਲੀ ਟੈਕਨੋਲੋਜੀ ਦੇ ਪੱਖ ਤੋਂ ਹੀ ਨਹੀਂ, ਇਹਨੇ ਪੋਲੀਟੀਕਲੀ ਵੀ ਬੜਾ ਕੁਛ ਜਿਹੜਾ ਉਹ ਸ਼ੇਪ ਕਰਨਾ ਆ, ਬਹੁਤ ਸਾਰੀਆਂ ਇਕਨੋਮਿਕ ਤੌਰ ਦੇ ਉੱਤੇ ਕਈ ਚੀਜ਼ਾਂ ਨੂੰ ਇਹਨਾਂ ਨੇ ਚੇਂਜਿਸ ਲਿਆਉਣੇ ਆ, ਤੇ ਸਾਰੇ ਜਾਣੇ ਇਹ ਚਾਹੁੰਦੇ ਆ ਵੀ ਸਾਡੀਆਂ ਘਿਓ ਦੇ ਵਿੱਚ ਪੰਜੇ ਉਂਗਲਾਂ ਜਿਹੜੀਆਂ ਉਹ ਇਵੈਂਚੁਅਲੀ ਰਹਿਣ। ਐਕਚੁਅਲੀ ਮੈਂ ਰਾਜਕਰਨ ਨੂੰ ਕੰਸਟਰਕਟਿਵ ਕ੍ਰਿਟਿਸਿਜ਼ਮ ਹੀ ਕਹੂੰਗਾ, ਜਿਹੜੇ ਦੋਨਾਂ ਸੈਨੇਟਰਸ ਨੇ ਗੱਲ ਕਹੀ ਜਾਂ ਲੀਡਰਸ ਨੇ ਜਿਹੜੀ ਤੁਸੀਂ ਗੱਲ ਕੀਤੀ। ਉਹਦਾ ਕਾਰਨ ਇਹ ਹੈ ਕਿ ਦੇਖੋ, ਜਦੋਂ ਆਪਾਂ ਇੱਦਾਂ ਦੀ ਕੋਈ ਕੰਟਰੀ ਵਾਈਡ ਕੰਸੈਂਸਸ ਬਣਾਉਂਦੇ ਹਾਂ ਨਾ, ਹਰ ਇੱਕ ਟੈਕਨੋਲੋਜੀ ਦਾ ਜਾਂ ਕੋਈ ਕੰਮ ਕਰਦੇ ਹੋ, ਹਰ ਇੱਕ ਕਨਸਟੀਟਿਊਐਂਟਲੀ ਡਿਸਪ੍ਰੋਪੋਰਸ਼ਨਲ ਹੁੰਦੀ ਹੈ। ਹੁਣ ਜਿਹੜੀ ਸਟੇਟਸ ਦੀ ਤੁਸੀਂ ਗੱਲ ਕੀਤੀ, ਉਹ ਟੈਕਨੋਲੋਜੀ ਦੇ ਪਰਸਪੈਕਟਿਵ ਤੋਂ ਬਹੁਤ ਪਿੱਛੇ ਆ, ਪਿੱਛੇ ਨੇ ਹੈ ਬਿਲਕੁਲ। ਨਾ। ਸੋ ਜਦੋਂ ਇੱਦਾਂ ਏਆਈ ਦੇ ਰਿਲੇਟਿਡ ਕੰਮ ਆਉਂਦੇ ਆ ਜਾਂ ਉਹਦੇ ਗਾਰਡ ਰੇਲਸ ਬਣਾਉਣ ਦੀ ਗੱਲ ਹੁੰਦੀ ਹੈ, ਤਾਂ ਡਿਸਪ੍ਰੋਪੋਰਸ਼ਨਲੀ ਉਹਨਾਂ ਲੋਕਾਂ ਨੂੰ ਇੰਪੈਕਟ ਕਰਨਾ ਜਿਹੜੇ ਟੈਕਨੋਲੋਜੀਕਲ ਸੈਵੀ, ਟੈਕ ਸੈਵੀ ਨਹੀਂ ਆ, ਨਹੀਂ ਆ ਹੈ ਨਾ। ਬਿਲਕੁਲ। ਸੋ ਬਿਲਕੁਲ ਉਹਨਾਂ ਦੀ ਗੱਲ ਇਹਦੇ ਵਿੱਚ ਸੁਣੀ ਜਾਣੀ ਚਾਹੀਦੀ ਹੈ। ਚਲੋ, ਇੱਕ ਤੇ ਦੂਸਰੀ ਚੀਜ਼ ਜਿਹੜੀ ਤੁਸੀਂ ਪੰਜੇ ਉਂਗਲਾਂ ਘਿਓ ਵਾਲੀ ਗੱਲ ਕੀਤੀ, ਇਹ ਹੈ ਕਿ ਪਬਲਿਕ ਡੋਮੇਨ ਦੇ ਵਿੱਚ ਵੀ ਇਨਫੋਰਮੇਸ਼ਨ ਹੋਣ ਕਰਕੇ ਬਹੁਤ ਹੁਣ ਰੈਗੂਲੇਸ਼ਨ ਦਾ ਸਾਰੇ ਪਾਸੇ ਹੈ ਵੀ ਇਹ ਉਹਦੇ ਤੇ ਰੈਗੂਲੇਸ਼ਨ ਹੋਣੀ ਚਾਹੀਦੀ ਆ। ਸੋ ਇਹ ਤੋਂ ਕੋਈ ਪਿੱਛੇ ਤਾਂ ਹਟ ਨਹੀਂ ਸਕਦਾ, ਹੈ ਨਾ। ਸੋ ਹੁਣ ਨਹੀਂ ਹੋਊਗੀ ਤਾਂ ਸਹੀ, ਕੀ ਹੋਊਗੀ ਇਹ ਦੇਖਣ ਹਾਂ, ਵਾਲੀ। ਜੋ ਉਹ ਜਿੱਦਾਂ ਲੀਡਰਸ, ਅਸੀਂ ਬਿਜ਼ਨਸ ਲੀਡਰ ਦੀ ਕਈ ਵਾਰ ਗੱਲ ਕਰਦੇ ਨਾ, ਉਹ ਇਦਾਂ ਗੱਲ ਕੰਮ ਕਰਦੇ ਆ ਕਿ ਜ਼ਿਆਦਾ ਜਾਂਦਾ ਵੇਖੀਏ ਥੋੜਾ ਦਈਏ ਵੰਡ ਤੇ ਉਹ ਵੀ ਗੱਲ ਹੋ ਸਕਦੀ ਹੈ। ਸੋ ਆਪਾਂ ਗਾਰਡ ਰੇਲਸ ਦੀ ਤੇ ਦੇ ਸੰਬੰਧ ਦੇ ਵਿੱਚ ਅਸੀਂ ਅਖੀਰਲੀ ਗੱਲ ਕਰਾਂਗੇ ਕਿ ਅੱਜ ਦੀ ਕਿ ਯੂਐਸ ਹੋਮਲੈਂਡ ਸਿਕਿਉਰਿਟੀ ਹੈ ਨਾ, ਜਿਹੜੀ ਹੈਗੀ ਆ ਅਮਰੀਕਾ ਦੀ ਰਿਸਪੌਂਸਿਬਿਲਿਟੀ ਕਰਦੀ ਹੈ ਡਿਪਾਰਟਮੈਂਟ, ਹੈ ਨਾ, DHS ਕਿਹਾ ਜਾਂਦਾ। ਸੋ ਉਹਨੇ AI ਦੀ ਯੂਜ਼ ਦੇ ਵਿੱਚ, ਹੁਣ AI ਤੇ ਹਰ ਇੱਕ ਕੰਪਨੀ ਦੇ ਵਿੱਚ ਹੈਗੀ, ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਹੈਗੀ ਆ। ਤਾਂ ਉਹਨਾਂ ਜਦੋਂ ਇਸ ਨੂੰ ਡਿਪਲੋਏ ਕੀਤਾ AI ਨੂੰ, ਤਾਂ ਉਹਨਾਂ ਉਹਦੇ ਗਾਰਡ ਰੇਲਸ ਵੀ ਡਿਫਾਈਨ ਕੀਤੇ। ਓਕੇ, ਠੀਕ ਆ। ਸੋ ਉਹਨਾਂ ਜਿਹੜੇ ਪਿਛਲੇ ਥਰਸਡੇ ਦੀ ਕਨਵਰਸੇਸ਼ਨ ਹੋਈ ਹੈ, ਉਹਨਾਂ ਕਿਹਾ ਕਿ ਆਪਾਂ ਲਿਮਿਟ ਕੀਤਾ ਵਾ ਯੂਜ਼ ਆਫ ਆਰਟੀਫਿਸ਼ੀਅਲ ਇੰਟੈਲੀਜੈਂਸ, ਮਤਲਬ ਖਾਸ ਖੁੱਲ੍ਹਾ ਤੌਰ ਨਹੀਂ ਤੇ। ਛੱਡਿਆ AI ਨੂੰ ਮਤਲਬ। ਹਾਂਜੀ, ਇਹਨੇ ਖਾਸ ਤੌਰ ਦੇ ਉੱਤੇ 2 ਚੀਜ਼ਾਂ ਦੇ ਉੱਤੇ, ਜਿਹੜੀ ਕਿ ਬਹੁਤ ਕੰਟਰੋਵਰਸ਼ੀਅਲ ਆ। ਉਹ ਇਹ ਹੈ ਕਿ ਜਦੋਂ ਡਰੱਗ ਬਸਟ ਹੁੰਦਾ ਤੇ ਕ੍ਰਿਮੀਨਲਸ ਨੂੰ ਕੈਚ ਕਰਦੇ ਆ, ਠੀਕ ਆ। ਪਰ ਉਹਨਾਂ ਨੇ ਪਿੱਛੇ ਜਿਹਾ ਦੇਖਿਆ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਤੇ ਕ੍ਰਿਮੀਨਲਸ ਵਗੈਰਾ ਨੂੰ ਫੜਨ ਦਾ ਜਿਹੜਾ ਹੈਗਾ ਇਹ ਸਾਰੇ ਸਿਸਟਮ ਨੂੰ ਯੂਜ਼ ਕਰਕੇ ਉਹਨੇ ਬਹੁਤ ਸਕਸੈਸ ਲਈ ਉਹਦੇ ਵਿੱਚ। ਬਟ ਅਨਫੋਰਚੂਨੇਟਲੀ ਉਹਨਾਂ ਨੂੰ ਪਤਾ ਇਹਦੀ ਬੈਕਗਰਾਉਂਡ ਕੀ ਹੈ। ਮੈਂ ਖੁੱਲ੍ਹ ਕੇ ਵੀ ਗੱਲ ਕਰਦਾ ਕਿ ਜਦੋਂ ਅਸੀਂ ਡੇਟਾ ਡਰਿਵਨ ਡਿਸੀਜਨ ਲੈਂਦੇ ਹਾਂ, ਹਾਂਜੀ, ਕਈ ਵਾਰ ਇਮੋਸ਼ਨਲ ਡਿਸੀਜਨ ਵੀ ਹੁੰਦੇ ਆ, ਪਰ ਕਈ ਵਾਰ ਡੇਟਾ ਡਰਿਵਨ ਡਿਸੀਜਨ ਜਦੋਂ ਆਪਾਂ ਲੈਂਦੇ ਹਾਂ, ਉਹਦੇ ਵਿੱਚ ਜਦੋਂ ਪ੍ਰੋਬੇਬਿਲਿਟੀ ਚੀਜ਼ਾਂ ਦੀ ਕੱਢਦੇ ਹਾਂ, ਉਹ ਨੰਬਰ ਸਕਿਊਡ ਹੁੰਦੇ ਟੂਵਰਡਸ ਜਿਹੜੇ ਲੋਕ ਉਸ ਕੰਮ ਦੇ ਵਿੱਚ ਜ਼ਿਆਦਾ ਹੋਣ। ਮੈਂ ਐਗਜ਼ਾਮਪਲ ਲੈ ਲਾ ਕਿ ਅਫਰੀਕਨ ਅਮਰੀਕਨ ਕਮਿਊਨਿਟੀ ਦੇ ਜਿਹੜੇ ਨੰਬਰਸ ਆ, ਉਹ ਕਾਫੀ ਜ਼ਿਆਦਾ। ਬਾਇਸ ਵੀ ਇਹਦੇ ਵਿੱਚ ਆ ਜਾਂਦਾ, ਗਵਰਨਮੈਂਟ ਜਾਂ ਡਿਪਾਰਟਮੈਂਟ ਦੀ ਰਿਪੋਰਟਿੰਗ ਵੀ ਇਹਦੇ ਵਿੱਚ ਆ ਜਾਂਦੀ ਆ। ਪਰ ਜਦੋਂ ਆਪਾਂ ਉਹਦੇ ਉੱਤੇ ਕੋਈ ਮਾਡਲਸ ਬਣਾਉਣ ਦੀ ਕੋਸ਼ਿਸ਼ ਕਰਦੇ, ਜਿਹੜਾ ਡੇਟਾ ਵਾ ਉਹ ਹਾਈਲੀ ਸਕਿਊਡ ਹੋਊਗਾ ਅਫਰੀਕਨ ਅਮਰੀਕਨ ਲੋਕਾਂ ਨੂੰ। ਸੋ ਉਸ ਚੀਜ਼ਾਂ ਨੂੰ ਧਿਆਨ ਦੇ ਵਿੱਚ, ਮੈਨੂੰ ਲੱਗਦਾ ਉਸ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਉਹਨਾਂ ਨੇ ਇਸ ਚੀਜ਼ ਨੂੰ ਲਿਮਿਟ ਕੀਤਾ। ਪਾਸਟ ਵਿੱਚ ਆਪਾਂ ਇਹਦੇ ਚੀਜ਼ਾਂ ਜਿਹੜੀਆਂ ਉਹ ਦੇਖ ਸਕੇ ਹਾਂ, ਸੱਚ ਹੈ ਨਾ, ਕਿ ਉਹਨਾਂ ਜਿਹੜੀ ਵਰਡ ਕਹੀ ਆ, ਉਧਰ ਮੈਂ ਕੋਟ ਕਰ ਦੇਣਾ ਕਿ we must ensure that our use of AI is responsible and trustworthy and is rigorously tested to be effective as it safeguards privacy, civil rights and civil liberties while avoiding inappropriate biases। ਬਿਲਕੁਲ ਬਾਇਸ ਨੂੰ ਧਿਆਨ ਵਿੱਚ ਰੱਖਦੇ ਜੀ। ਸੋ ਹੁਣ ਜਿੱਦਾਂ ਤੁਸੀਂ ਡਾਟਾ ਦੀ ਜਿਹੜੀ ਗੱਲ ਕੀਤੀ ਹੋਈ ਆ ਵੀ ਜਿਸ ਦਾ ਡਾਟਾ ਜ਼ਿਆਦਾ ਆ ਤੇ ਫਿਰ ਆਬਵੀਅਸਲੀ ਉਹਦੇ ਉਲਟ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਜਾ ਸਕਦੀਆਂ। ਹਾਂਜੀ, ਸੋ ਪ੍ਰੈਡਿਕਸ਼ਨ ਐਨਾਲਿਸਿਸ ਸੋ ਟਰਾਂਸਪੇਰੈਂਸੀ 'ਚ ਕਿੰਨੀ ਰਹੂਗੀ, ਕੀ ਉਹ ਹੋਊਗਾ, ਕਿੱਦਾਂ ਸਹੀ ਵਰਤਦੇ, ਗਲਤ ਵਰਤਦੇ, ਇਜ਼ ਦ ਥਿੰਗ ਆਫ ਫਿਊਚਰ। ਸੋ ਲੈਟਸ ਹੋਪਫੁਲੀ ਕੀ ਹੁੰਦਾ ਹੈ। ਬਾਕੀ ਬਹੁਤ ਸਾਰੀਆਂ ਸਿਵਲ ਲਿਬਰਟੀਜ਼ ਵਾਲੀਆਂ ਜਾਂ ਰਾਈਟਸ ਵਾਲੀਆਂ ਐਕਟੀਵਿਜ਼ਮ ਵੀ ਨਾਲ ਦੇ ਨਾਲ ਚੱਲਦਾ ਰਹਿਣਾ ਆ, ਚੱਲ ਰਿਹਾ ਆ। ਸੋ ਉਹ ਵੀ ਇਹਨਾਂ ਦੇ ਉੱਤੇ ਨਜ਼ਰ ਜਿਹੜੀ ਉਹ ਰੱਖਣਗੇ। ਇੱਕ ਬ੍ਰੇਕ ਕਰੀਏ ਹਰਵਿੰਦਰ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਆ। ਗੱਲਬਾਤ ਦਾ ਸਿਲਸਿਲਾ ਪੰਜਾਬੀ ਟੈਕ ਟਾਕ ਦੇ ਵਿੱਚ ਇਦਾਂ ਹੀ ਜਾਰੀ ਰਹੇਗਾ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਸਵਾਗਤ ਇੱਕ ਵਾਰੀ ਫਿਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ USA ਸੁਣਨ ਵਾਲੇ ਸਾਰੇ ਵਿਊਅਰਸ ਤੇ ਸਰੋਤਿਆਂ ਦਾ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਨਿੱਘਾ ਜੀ ਆਇਆਂ ਨੂੰ। AI ਦੀਆਂ ਵੀ ਗੱਲਾਂ ਬਾਤਾਂ ਚੱਲ ਰਹੀਆਂ ਆ, ਆਪਾਂ ਕਰ ਰਹੇ ਸੀਗੇ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਸੋ ਬਿਜ਼ਨਸ ਦੇ ਪੱਖ ਤੋਂ ਤੁਸੀਂ ਸ਼ੁਰੂਆਤ 'ਚ ਜ਼ਿਕਰ ਕੀਤਾ ਸੀਗਾ ਵੀ ਇਸ ਨੇ ਡੈਫੀਨੇਟਲੀ ਅਸਰ ਜਿਹੜਾ ਉਹ ਕਰਨਾ ਆ। ਕੀ ਹੈ ਇਸ ਦੇ ਨਾਲ ਸੰਬੰਧਿਤ ਚਰਚਾ ਇਸ ਟਾਈਮ? ਜੀ, ਆਪਾਂ
ਆਪਾਂ ਜਦੋਂ ਕੋਸ਼ਿਸ਼ ਕਰਦੇ ਆਪਣੀ ਗੱਲਬਾਤ ਕਰਨ ਨੂੰ, ਤੇ ਆਪਾਂ ਉਸ ਮੁੱਦਿਆਂ ਨੂੰ ਜ਼ਿਆਦਾ ਲੈਨੇ ਜਿਹੜੇ ਆਪਣੀ ਕਮਿਊਨਿਟੀ ਨੂੰ ਇੰਪੈਕਟ ਕਰਦੇ ਆ। ਹਾਂਜੀ। ਸੋ ਸਾਨੂੰ ਸਾਰਿਆਂ ਨੂੰ ਪਤਾ ਅੱਜ ਦੇ ਸਮੇਂ ਦੇ ਵਿੱਚ ਸਾਈਬਰ ਸਿਕਿਉਰਿਟੀ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਉੱਤੇ ਬਹੁਤ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਆ, ਇੱਕ ਕਲੀਨ ਐਨਰਜੀ ਉੱਪਰ ਵੀ। ਪਰ ਹੂੰ। ਇਹ ਸੋ ਅਗਲੀ ਮੈਂ ਫੰਡਿੰਗ ਦੀ ਗੱਲ ਕਰਾਂਗੇ ਕਿ ਇੱਕ ਸੁਪਰ ਆਰਡਰ ਕਰਕੇ ਕੰਪਨੀ ਆ, ਹੈ ਨਾ। ਸੋ ਸੁਪਰ ਆਰਡਰ ਕਰਕੇ ਜਿਹੜੀ ਕੰਪਨੀ ਉਹ ਹੈਲਪ ਕਰਦੀ ਆ ਜਿਹੜੇ ਆਪਣੇ ਡਿਲੀਵਰੀ ਸਿਸਟਮ ਤੇ ਟੇਕ ਆਊਟ ਆਪਰੇਸ਼ਨਸ ਹੁੰਦੇ ਆ, ਜਿੱਦਾਂ ਠੀਕ ਹੈ। ਡੋਰਡੈਸ਼ ਹੋ ਗਿਆ ਜਾਂ ਇੱਦਾਂ ਦੀ। ਹੂੰ, ਮੈਨੂੰ ਨਹੀਂ ਹੂੰ। ਪਤਾ ਉਹ ਡੋਰਡੈਸ਼ ਲਈ ਕੰਮ ਕਰਦੇ ਨਹੀਂ, ਪਰ ਆਲਮੋਸਟ ਸਾਰੇ ਰੈਸਟੋਰੈਂਟਸ ਜਿਹੜੇ ਡਿਲੀਵਰੀ ਐਂਡ ਟੇਕ ਆਊਟ ਦਾ ਕੰਮ ਉਹਦੇ ਕਰਦੇ, ਇਕੁਇਵਲੈਂਟ ਜਾਂ ਕਹਿ ਲਓ। ਹੈ ਨਾ। ਹੂੰ। ਸੋ ਉਹਨਾਂ ਨੂੰ $10 ਮਿਲੀਅਨ ਦੀ ਜਿਹੜੀ ਆ ਉਹਨਾਂ ਨੂੰ ਇਨਵੈਸਟਮੈਂਟ ਮਿਲੀ ਆ, ਠੀਕ ਆ। $10 ਮਿਲੀਅਨ ਚਲੋ ਉੱਦਾਂ ਕਹਿਣ ਨੂੰ ਬਹੁਤ ਵੱਡੀ ਇਨਵੈਸਟਮੈਂਟ ਨਹੀਂ, ਪਰ ਇਹ ਤਾਂ ਜਿਹੜਾ ਆਸਪੈਕਟ ਆ ਉਹ ਸਮਝਣਾ ਇੰਪੋਰਟੈਂਟ ਆ। ਜ਼ਰੂਰ। ਸੋ ਬੇਸਿਕਲੀ ਉਹ ਕੀ ਕਰ ਰਿਹਾ ਕਿ ਜਨਰੇਟਿਵ AI ਤੇ ਆਰਡਰ ਮੈਨੇਜਮੈਂਟ ਟੈਕਨੋਲੋਜੀ ਸੋਲਿਊਸ਼ਨਸ ਫॉर ਰੈਸਟੋਰੈਂਟ, ਠੀਕ ਆ, ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਸੋ ਠੀਕ ਹੈ। ਬੇਸਿਕਲੀ ਉਹ ਕੀ ਕਹਿੰਦੇ ਕਿ ਜਿਹੜੇ ਸੁਪਰ ਆਰਡਰ ਆ ਉਹਨਾਂ ਕੋਲ ਕਰੰਟਲੀ 1500 ਰੈਸਟੋਰੈਂਟ 180 ਸਿਟੀਜ਼ ਦੇ ਵਿੱਚ ਹੈਗੇ ਆ, ਤੇ ਉਹ ਹੈਲਪ ਕਰ ਰਹੇ ਆ ਟੂ ਗਰੋ ਰੈਵਨਿਊ ਫਰਮ ਡਿਲੀਵਰੀ ਐਂਡ ਟੇਕ ਆਊਟ ਵਿਦ ਵਰਚੁਅਲ ਬ੍ਰਾਂਡਸ, ਹੂੰ। ਠੀਕ ਆ। ਸੋ ਕਹਿਣ ਦਾ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲੈਂਡਸਕੇਪ ਦੇਖੋ ਇਸ ਇੰਡਸਟਰੀ ਦਾ ਕਿੱਦਾਂ ਹੋਊਗਾ। ਹੂੰ, ਹੋ ਹੂੰ, ਸਕਦਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਮੰਨ ਲਓ ਕਿ ਕੋਈ ਰੈਸਟੋਰੈਂਟ A ਆ, ਹੈ ਨਾ, ਕੋਈ ਪੰਜਾਬੀ ਢਾਬਾ ਰੈਸਟੋਰੈਂਟ ਕਹਿ ਲਓ ਕਿ, ਠੀਕ। ਹੈ ਨਾ, ਹੂੰ। ਰਾਜਕਰਨ ਪੰਜਾਬੀ ਢਾਬਾ ਮੰਨ ਲਓ ਕੋਈ, ਤੇ ਉਹਦੇ ਵਿੱਚ ਮੰਨ ਲਓ ਕਿ ਰਾਜਕਰਨ ਪੰਜਾਬੀ ਢਾਬੇ ਤੋਂ ਕਿਸੇ ਨੇ ਕੋਈ ਚੀਜ਼ ਆਰਡਰ ਕੀਤੀ, ਹੈ ਨਾ, ਹੂੰ। ਕੋਈ ਬਹੁਤ ਵੱਡਾ ਕੋਈ ਉਹਦਾ ਰੈਸਟੋਰੈਂਟ ਆ, ਤੁਸੀਂ ਉਹ 'ਚ ਆਰਡਰ ਕੀਤੀ ਉਹਦੇ ਤੋਂ 20 ਕਿਲੋਮੀਟਰ ਦੂਰ। ਹੂੰ। ਸੋ ਰਾਜਕਰਨ ਕੀ ਹੋ ਰਿਹਾ ਕਿ ਜਿਹੜੇ ਰੈਸਟੋਰੈਂਟ ਇੰਡਸਟਰੀ ਆ ਉਹਦੇ ਵਿੱਚ ਵੀ ਕੰਸੋਲੀਡੇਸ਼ਨ ਹੋਣ ਕਰਕੇ ਗੋਸਟ ਕਿਚਨਸ ਬਹੁਤ ਆ, ਠੀਕ ਆ। ਠੀਕ ਹੈ। ਸੋ ਹੂੰ, ਹੂੰ, ਆਰਡਰ ਤਾਂ ਤੁਸੀਂ ਉੱਥੋਂ ਕੀਤਾ, ਹੋ ਸਕਦਾ ਉਹਨਾਂ ਦੀ ਕੋਲੈਬੋਰੇਸ਼ਨ ਕਿਸੇ ਹੋਰ ਰੈਸਟੋਰੈਂਟ ਦੇ ਨਾਲ ਹੋਵੇ, ਹੂੰ। ਠੀਕ ਆ, ਤੇ ਆਰਡਰ ਤੁਸੀਂ ਉੱਥੋਂ ਚੱਕਿਆ, ਜਾਂ ਉਹਨਾਂ ਦੀ ਗੋਸਟ ਕਿਚਨ ਦੇ ਵਿੱਚੋਂ ਤੁਹਾਨੂੰ ਆਰਡਰ ਡਿਲੀਵਰ ਹੋ ਰਿਹਾ। ਗੋਸਟ ਚਿਕਨ ਨਹੀਂ, ਗੋਸਟ ਕਿਚਨ। ਹਾਂਜੀ, ਹਾਂਜੀ। ਚਿਕਨ ਗੋਸਟ ਉਹ ਕਿਚਨ, ਖਾਣ ਦਾ ਵਕਤ ਹੋਇਆ ਨਾ ਇਸ ਹਾਂ, ਵੇਲੇ। ਹਾਂ। ਹਾਂਜੀ। ਤੇ ਸੋ ਉੱਥੋਂ ਹੋ ਸਕਦਾ, ਜਾਂ ਉਹਨਾਂ ਦੀ ਕੋਲੈਬੋਰੇਸ਼ਨ ਹੋ ਸਕਦੀ ਕਿਸੇ ਹੋਰ ਰੈਸਟੋਰੈਂਟ ਦੇ ਨਾਲ, ਹਾਂ। ਜੇ ਆਪਟੀਮਾਈਜ਼ਡ ਇੰਨੇ ਜ਼ਿਆਦਾ ਆਪਰੇਸ਼ਨਸ ਹੋਣ। ਉਹਦੇ ਵਿੱਚ ਕੀ ਹੂੰ। ਹੋਇਆ ਕਿ ਜਿਹੜਾ 20 ਕਿਲੋਮੀਟਰ ਆਉਣ ਜਾਣ ਦਾ ਜਿਹੜਾ ਫਿਊਲ ਦਾ ਖਰਚਾ ਜਾਂ ਸਭ ਕੁਛ ਉਹ ਬਚ ਗਿਆ। ਔਨ ਟੌਪ ਆਫ ਇਟ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਭੰਡਾਰ ਆ ਆਪਾਂ ਨੂੰ ਉੱਥੇ ਰੱਖਣ ਦੀ ਲੋੜ ਨਹੀਂ ਹੈ। ਸੋ ਜਿਹੜੇ ਬੈਕ ਐਂਡ ਦੇ ਉੱਤੇ ਇਸ ਇੰਡਸਟਰੀ ਹੈ ਨਾ, ਟੇਕ ਆਊਟ ਐਂਡ ਡਿਲੀਵਰੀ, ਇਹਦੇ ਵਿੱਚ ਬਹੁਤ ਜ਼ਿਆਦਾ ਇਨਐਫੀਸ਼ੀਐਂਸੀ ਹੈਗੀ ਅੱਜ ਦੇ ਸਮੇਂ ਦੇ ਵਿੱਚ, ਜਿਹਨੂੰ ਇੰਪਰੂਵ ਕਰਨ ਦੇ ਲਈ, ਇਸ ਆਪਰੇਸ਼ਨਸ ਨੂੰ ਆਪਟੀਮਾਈਜ਼ ਕਰਨ ਦੇ ਲਈ, ਕਿਉਂਕਿ ਇਹ ਗਰੋਇੰਗ ਇੰਡਸਟਰੀ ਆ। ਅਸੀਂ ਦੇਖਿਆ ਜਦੋਂ ਕੋਵਿਡ ਹੋਇਆ ਉਹਦੇ ਟਾਈਮ ਤੇ ਇਹ ਚੀਜ਼ ਬਹੁਤ ਬੂਮ ਕੀਤੀ, ਬਹੁਤ ਬੂਮ ਕੀਤੀ, ਤੇ ਬਿਲਕੁਲ। ਇਹਦੇ ਵਿੱਚ ਇਹ ਬਹੁਤ ਇਨਐਫੀਸ਼ੀਐਂਸੀ ਹੋਣ ਕਰਕੇ ਇਹਦੇ ਵਿੱਚ ਬਹੁਤ ਓਪਰਚੁਨਿਟੀਜ਼ ਲੋਕ ਦੇਖਦੇ ਆ, ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਹੈਜ਼ ਅ ਗੁੱਡ ਰੋਲ ਟੂ ਪਲੇ ਕਿ ਅਸੀਂ ਉਸ ਆਪਰੇਸ਼ਨਸ ਨੂੰ ਕਿੱਦਾਂ ਆਪਟੀਮਾਈਜ਼ ਕਰ ਸਕਦੇ ਹਾਂ। ਯਾ ਸੋ ਨਹੀਂ, ਇਹ ਜਿਹੜਾ ਇੰਟਰਸਟਿੰਗ ਆ ਵੀ ਲੈਂਡਸਕੇਪ ਆ, ਕਿੱਦਾਂ ਇਸ ਦਾ ਜਿਹੜਾ ਲੈਂਡਸਕੇਪ ਆ we'll see ਵੀ ਕਿੱਦਾਂ ਇਹ ਬਦਲ ਸਕਦੀ ਆ। ਕਿਉਂਕਿ ਹਾਂਜੀ, ਕਿਤੇ ਨਾ ਕਿਤੇ ਇਹ ਵੀ ਹੁੰਦਾ ਹੈ ਨਾ ਹਰਵਿੰਦਰ, ਵੀ ਆਪਾਂ ਨੂੰ ਇੱਕ ਖਾਸ ਰੈਸਟੋਰੈਂਟ ਦਾ ਹੀ ਫੂਡ ਜਿਹੜਾ ਉਹ ਸਵਾਦ ਲੱਗਦਾ ਹੁੰਦਾ, ਜੀ। ਵੀ ਉਸ ਨੂੰ ਰੈਪਲੀਕੇਟ ਕਰਨਾ ਦੂਜੇ ਪਾਸੇ, ਇਹ ਇੱਕ ਚੈਲੰਜ ਜਿਹੜਾ ਜ਼ਰੂਰ ਹੈ ਇਹਨਾਂ ਦੇ ਲਈ ਜਿਹੜਾ ਉਹ ਰਹਿਣ ਵਾਲਾ। ਹਾਂਜੀ, ਸੋ ਆਪਾਂ ਲਾਸਟ ਜਿਹੜੀ ਗੱਲ ਕਰਾਂਗੇ ਉਹ ਫੰਡਿੰਗ ਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਿਲੇਟਡ, ਉਹ ਇਹ ਹੈ ਕਿ GE ਹੈਲਥ ਕੇਅਰ ਹਾਂਜੀ। ਨੂੰ $44 ਮਿਲੀਅਨ ਦੀ ਜਿਹੜੀ ਗ੍ਰਾਂਟ ਆ ਮਿਲੀ ਆ ਟੂ ਡਿਵੈਲਪ ਹੂੰ। ਆਰਟੀਫਿਸ਼ੀਅਲ ਇੰਟੈਲੀਜੈਂਸ ਅਸਿਸਟਡ। ਕਿਹਨਾਂ ਨੇ ਦਿੱਤੀ ਇਹਨਾਂ ਨੂੰ ਗ੍ਰਾਂਟ ਜੀ? ਇਹ ਮਿਲਿੰਡਾ ਫਾਊਂਡੇਸ਼ਨ ਹੈ ਨਾ, ਗੇਟਸ ਐਂਡ ਠੀਕ ਹੈ, ਬਿਲ ਐਂਡ ਮਿਲਿੰਡਾ। ਮਿਲਿੰਡਾ ਗੇਟਸ ਫਾਊਂਡੇਸ਼ਨ। ਹਾਂਜੀ, ਠੀਕ ਹੈ। ਸੋ GE ਹੈਲਥ ਕੇਅਰ ਨੂੰ ਜਿਹੜੀ ਇਹ ਗ੍ਰਾਂਟ ਹੋਈ ਹੈ ਟੂ ਡਿਵੈਲਪ AI ਅਸਿਸਟਡ ਅਲਟਰਾਸਾਊਂਡ ਟੈਕਨੋਲੋਜੀ। ਸੋ ਅੱਛਾ। ਅਲਟਰਾਸਾਊਂਡ ਦੇ ਨਾਲ ਆਪਾਂ ਸਾਰੇ ਹੈਗੇ ਆ ਰਿਲੇਟਡ ਵਾਕਫ ਜਾਂ ਹਾਂ। ਹਨਾ, ਹੂੰ, ਹੂੰ, ਵਾਕਫ ਹਾਂ, ਕੋਈ ਹੂੰ। ਬੜੀ ਨਾਰਮਲ ਜੀ ਆ ਲੋ ਕਾਸਟ ਚੀਜ਼ਾਂ ਨੇ ਐਕਸ-ਰੇ, ਸਭ। ਅਲਟਰਾਸਾਊਂਡ, MRI ਇਹ ਉਹ ਚੱਲਦਾ ਹੀ ਆ। ਹਾਂਜੀ, ਸੋ ਬੇਸਿਕਲੀ ਉਹ ਕੀ ਕਰ ਰਹੇ ਕਿ ਉਹ ਕਹਿੰਦੇ ਕਿ AI ਅਸਿਸਟਡ ਅਲਟਰਾਸਾਊਂਡ ਇਮੇਜਿੰਗ ਨੂੰ ਆਟੋ ਅਸੈਸਮੈਂਟ ਕਰੂਗੀ ਐਪਲੀਕੇਸ਼ਨ। ਓਕੇ। ਹੁਣ ਤੁਸੀਂ ਉਹਦਾ ਤੁਸੀਂ ਪ੍ਰਿੰਟ ਆਊਟ ਲੈ ਲੈਂਦੇ ਹੋ ਇਹਦਾ ਐਕਸ-ਰੇ ਦਾ, ਤੇ ਉਹਨੂੰ ਹੂੰ। ਤੁਸੀਂ ਦੇਖਦੇ ਹੋ ਜਦੋਂ ਖਾਸ ਤੌਰ ਦੇ ਉੱਤੇ ਪ੍ਰੈਗਨੈਂਸੀ ਦੇ ਨਾਲ ਰਿਲੇਟਡ ਕਾਫੀ ਅਲਟਰਾਸਾਊਂਡ ਹੁੰਦੇ ਆ, ਉਹਦੇ ਵਿੱਚ ਹੈਲਪ ਕਰਦੇ ਆ ਮਦਰ ਦੀ, ਤੇ ਜਿਹੜਾ ਜੱਚਾ ਬੱਚਾ ਕਹਿ ਦਿੰਦੇ ਆ ਨਾ ਹੂੰ, ਪੰਜਾਬੀ ਦੇ ਵਿੱਚ, ਫੀਚਰਸ ਦੀ ਉਹਦੀ ਗੱਲ। ਹੈਲਥ ਦੇ ਵਾਸਤੇ, ਉਹਨੂੰ ਹੂੰ, ਕੋਈ ਰੈਸਪੀਰੇਟਰੀ ਡਿਸੀਜ਼ਸ ਤਾਂ ਨਹੀਂ ਹੈ ਨਾ, ਹੋਰ ਇੱਦਾਂ ਦੇ ਸੰਬੰਧ ਦੇ ਵਿੱਚ। ਹੂੰ, ਸੋ ਹੂੰ, ਹੁਣ ਇਹ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹਨੂੰ ਇਸ ਤਰੀਕੇ ਦੇ ਨਾਲ ਇਹ ਜਿਹੜੀ ਫੰਡਿੰਗ ਹੈਲਪ ਕਰੂਗੀ ਕਿ ਉਹਦੀ ਆਟੋ ਅਸੈਸਮੈਂਟ ਹੋ ਸਕੇ। ਆਪਾਂ ਹੂੰ। ਪਹਿਲਾਂ ਹੀ ਗੱਲ ਕੀਤੀ ਕਿ ਜਦੋਂ ਅਸੈਸਮੈਂਟ ਦੀ ਗੱਲ ਆਉਂਦੀ ਹੈ, ਡੇਟਾ ਹਿਊਮਨ ਇਜ਼ ਪ੍ਰੋਨ ਟੂ ਐਰਰ। ਡੇਟਾ ਜੇ ਸਹੀ ਤਰੀਕੇ ਦੇ ਨਾਲ ਉਹਦਾ ਜਿਹੜਾ ਰੈਫਰੈਂਸ ਪੁਆਇੰਟ ਹੋਏ ਤੇ ਮੇ ਬੀ ਨਾਟ,
ਹੈ ਨਾ, ਜ਼ਿਆਦਾ ਚਾਂਸਿਸ ਅਸੀਂ ਪਰਸੈਂਟੇਜ ਦੀ ਗੱਲ ਕੀਤੀ ਕਿ 95 ਵਰਸਸ 65 ਜਾਂ 70%। ਸੋ ਇਹਦੇ ਨਾਲ ਰਾਜਕਰਨ ਇਹ ਦੇਖੋ ਕਿ ਜਿਹੜੇ ਅਲਟਰਾਸਾਊਂਡ ਟੈਕਨੀਸ਼ੀਅਨਸ ਆ, ਹੈ ਨਾ, ਜਾਂ ਅਲਟਰਾਸਾਊਂਡ ਅਸੈਸ ਕਰਨ ਵਾਲੇ ਜਿਹੜੇ ਡਾਕਟਰਸ ਆ, ਉਹਨਾਂ ਦਾ ਕੰਮ ਜਿਹੜਾ ਉਹ ਕਿੱਦਾਂ ਘਟੂਗਾ, ਜੀ ਉਹਨਾਂ ਦੀ ਜੋਬਾਂ ਦੇ ਉੱਤੇ ਕਿੱਦਾਂ ਇਹਦਾ ਖਤਰਾ ਹੋਊਗਾ। ਸੋ ਇਹ ਜਸਟ ਮੈਟਰ ਆਫ ਟਾਈਮ। ਸੋ ਉਹਦੇ ਵਿੱਚ ਮੈਂ ਫਿਰ ਇਹਦੇ ਵਿੱਚ ਥੋੜ੍ਹਾ ਜਿਹਾ ਕੋਡ ਕਰ ਦਿੰਦਾ ਕਿ ਕਹਿੰਦੇ ਕਿ they will design the technology to run across range of ultrasound devices and probes including low cost handheld devices। ਜਿਹੜਾ handheld devices ਦੇ ਨਾਲ ਵੀ ਆਪਾਂ ਅਲਟਰਾਸਾਊਂਡ ਕਰਦੇ ਆ, ਉਹਦੇ ਉੱਤੇ ਵੀ ਜਿਹੜੀ ਬੈਕ ਐਂਡ ਟੈਕਨੋਲੋਜੀ ਆ ਉਹ ਹੋਏਗੀ। ਸੋ ਬੇਸਿਕਲੀ ਇਹ ਆ ਕਿ ਜਦੋਂ ਅਲਟਰਾਸਾਊਂਡ ਲਿਆ ਨਾਲ ਹੀ ਉਹਨੂੰ ਰਿਪੋਰਟ ਕੱਢ ਕੇ ਦੇ ਦੇਣੀ ਵੀ ਇਹਦੀ ਕੀ ਸਮੱਸਿਆ ਜਾਂ ਕੀ ਹੈਗੀ ਆ। ਡਾਇਗਨੋਸਟਿਕ ਕੁਇਕ ਫਾਸਟ ਜਿਹੜਾ ਉਹ ਹੋ ਜਾਊਗਾ। ਹਾਂ, ਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਅਲਟਰਾਸਾਊਂਡ ਤੁਹਾਨੂੰ ਘਰ ਵਿੱਚ ਕਰਨ ਨੂੰ ਵੀ ਮਿਲ ਜੇ, ਤੁਹਾਨੂੰ ਹਸਪੀਟਲ ਵੀ ਜਾਣ ਦੀ ਲੋੜ ਨਾ ਪਵੇ। ਸੋ ਵਾਹ। ਜਿਸ ਹਿਸਾਬ ਦੇ ਨਾਲ ਹਾਰਡਵੇਅਰ ਤੇ ਸੌਫਟਵੇਅਰ ਟੈਕਨੋਲੋਜੀ ਜਾ ਰਹੀ ਆ। ਬਿਲਕੁਲ ਹੈ। ਬਿਲਕੁਲ। ਸੋ ਸੋ ਅਬ ਜੀ ਕਾਫੀ ਕੁਛ AI ਦੇਖੋ ਐਟ ਸੇਮ ਟਾਈਮ ਜਦੋਂ ਆਪਾਂ ਅੱਜ ਗੱਲਾਂ ਕਰ ਰਹੇ ਆ, ਕਿੱਥੇ ਰੈਸਟੋਰੈਂਟ ਆ, ਕਿੱਥੇ ਡਾਇਗਨੋਸਟਿਕਸ ਆ, ਕਿੱਥੇ ਹੋਮਲੈਂਡ ਸਿਕਿਉਰਿਟੀ ਆ, ਤਿੰਨ ਆਪਸ ਦੇ ਵਿੱਚ ਕੋਈ ਉਹਨਾਂ ਦਾ ਓਵਰਲੈਪ ਨਹੀਂ ਆ, ਪਰ ਤਿੰਨਾਂ ਟੈਕਨੋਲੋਜੀ ਤਿੰਨਾਂ ਖੇਤਰਾਂ ਦੇ ਵਿੱਚ AI ਦਸਤਕ ਦੇ ਰਹੀ ਆ ਤੇ ਮਿਲੀਅਨਸ ਆਫ ਡਾਲਰ ਉਸ ਦੇ ਉੱਤੇ ਸਪੈਂਡ ਹੋ ਰਹੇ ਆ। ਤੇ ਸੋ ਇਹ ਆਪਾਂ ਕਹਿ ਸਕਦੇ ਆ ਭਾਈ ਬਾਰ-ਬਾਰ ਇਹ ਚੀਜ਼ ਜਿਹੜੀ ਆਪਾਂ ਕਹਿ ਰਹੇ ਆ ਵੀ AI ਨੇ ਕਾਫੀ ਜ਼ਿੰਦਗੀਆਂ ਜਿਹੜੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 100% ਜਿਹੜੀਆਂ ਉਹ ਬਦਲਣੀਆਂ ਹੈਗੀਆਂ ਆ। ਹਾਂਜੀ। ਤੇ ਸੋ ਆਪਾਂ ਹਾਂਜੀ ਜੀ ਪ੍ਰੋਗਰਾਮ ਤੇ ਕਿਉਂਕਿ ਮੈਨੂੰ ਲੱਗਦਾ ਥੋੜਾ ਆਪਾਂ ਕੋਲ ਹੁਣ ਸਮਾਂ ਥੋੜਾ ਜਿਹੜਾ ਉਹ ਰਹਿ ਗਿਆ। ਜਾਂਦੇ ਇੱਕ ਹੋਰ ਖਬਰ ਜੀ। ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰੀਏ ਨਾ, ਇਹ ਵੀ ਟੈਕਨੋਲੋਜੀ ਵਾਲੀ ਜਿਹੜੀ ਜਾਇੰਟ ਆ ਗੂਗਲ ਦੇ ਨਾਲ ਸੰਬੰਧਿਤ ਆ। ਰੀਸੈਂਟਲੀ ਉਹਨਾਂ ਨੇ $93 ਮਿਲੀਅਨ ਦੀ ਇੱਕ ਸੈਟਲਮੈਂਟ ਕੀਤੀ ਆ ਜੀ। ਵੀ ਜਿਹੜੀ ਟਰੈਕਿੰਗ ਲੋਕੇਸ਼ਨ ਕੇਸ ਆ ਉਸ ਨੂੰ ਲੈ ਕੇ। ਗੂਗਲ ਕਹਿੰਦਾ ਸੀਗਾ ਵੀ ਜੇ ਤੁਸੀਂ ਆਪਣੀ ਟਰੈਕਿੰਗ ਲੋਕੇਸ਼ਨ ਟਰੈਕਿੰਗ ਉਹਨੂੰ ਬੰਦ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਆ। ਪਰ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਜਿੰਨਾ ਯੂਜ਼ਰਸ ਨੇ ਆਪਣੀ ਲੋਕੇਸ਼ਨ ਬੰਦ ਵੀ ਕੀਤੀ ਸੀ, ਉਹ ਬੰਦ ਕਰਨ ਦੇ ਬਾਵਜੂਦ ਵੀ ਜਿਹੜਾ ਗੂਗਲ ਆ ਉਹਨਾਂ ਦੀ ਲੋਕੇਸ਼ਨ ਆ ਉਹਨਾਂ ਨੂੰ ਕੈਪਚਰ ਕਰਦਾ ਰਿਹਾ। ਟਰੈਕ ਜਿਹੜੀ ਉਹ ਕਰਦੀ ਰਹੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਨੂੰ ਕਈ ਸਾਲਾਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ, ਉਹਨਾਂ ਨੇ ਕਿਹਾ ਵੀ ਤੁਸੀਂ ਆਪਣੇ ਯੂਜ਼ਰਸ ਨੂੰ ਧੋਖਾ ਦਿੱਤਾ ਆ, ਡਿਸੀਵ ਕੀਤਾ ਆ, ਕਲੈਕਟ ਕੀਤਾ ਡਾਟਾ, ਸਟੋਰ ਕੀਤਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਹੋਈਆਂ ਆ। ਇਹਨਾਂ ਨੇ ਆਲਰੇਡੀ 300 ਤੋਂ ਵੱਧ ਮਿਲੀਅਨ ਡਾਲਰ ਹੋਰ ਪਤਾ ਨਹੀਂ ਕਿੰਨੀਆਂ ਸਟੇਟਸ ਦੇ ਨਾਲ ਇਸ ਬਾਬਤ ਸੈਟਲ ਕੀਤੇ ਆ ਤੇ ਹੁਣ 93 ਮਿਲੀਅਨ ਡਾਲਰ ਜਿਹੜੇ ਉਹਨਾਂ ਨੇ ਕੈਲੀਫੋਰਨੀਆ ਦੇ ਨਾਲ ਦੇ ਕੇ ਖਹਿੜਾ ਜਿਹੜਾ ਉਹ ਛਡਾਇਆ ਆ। ਸੋ ਇੱਥੇ ਨਾ ਇਹ ਸਵਾਲ ਜ਼ਰੂਰ ਉੱਠਦਾ ਹੈ ਰਵਿੰਦਰ ਵੀ ਹੁਣ ਜਦੋਂ ਆਪਾਂ AI ਨੂੰ ਲੈ ਕੇ ਵੀ ਗਾਰਡ ਰੇਲਸ ਤੇ ਹੋਰ ਕਿੰਨੀਆਂ ਗੱਲਾਂ ਕਰਦੇ ਆ ਵੀ ਸੇਫਟੀ ਨੈਟ ਹੋਊਗਾ ਜੀ, ਤੁਹਾਡੀਆਂ ਸਿਵਲ ਲਿਬਰਟੀਜ਼ ਇਹ ਉਹ ਸਾਰਾ ਕੁਝ ਅਸੀਂ ਕਰਾਂਗੇ, ਪਰ ਇਵੈਂਚੁਅਲੀ ਜਿਹੜੀਆਂ ਕੰਪਨੀਆਂ ਆ ਉਹ ਇਦਾਂ ਕਰ ਵੀ ਜਾਂਦੀਆਂ। ਤੁਹਾਡੀਆਂ ਚੀਜ਼ਾਂ ਕਹਿੰਦੀਆਂ ਹੋਰ ਆ, ਕਰਦੀਆਂ ਜਿਹੜੀਆਂ ਹੋਰ ਆ। ਸੋ ਆਪਾਂ ਨੂੰ ਬਹੁਤ ਹੀ ਧਿਆਨ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਗੌਰ ਕਰਨਾ ਜਿਹੜਾ ਉਹ ਚਾਹੀਦਾ ਆ। ਮਕਸਦ ਇਹਦੇ ਵਿੱਚ ਆਈ ਥਿੰਕ ਬੋਟਮ ਲਾਈਨ ਤਾਂ ਇੱਕ ਇਹੀ ਆ ਵੀ ਘੱਟ ਤੋਂ ਘੱਟ ਆਪਣੀ ਇਨਫੋਰਮੇਸ਼ਨ, ਪ੍ਰਾਈਵੇਟ ਇਨਫੋਰਮੇਸ਼ਨ ਨੂੰ ਬਾਹਰ ਸ਼ੇਅਰ ਕਰੋ ਤੇ ਜਿੰਨਾ ਬਚਾ ਸਕਦੇ ਆ ਆਪਣੇ ਆਪ ਨੂੰ ਇਹ ਚੀਜ਼ਾਂ ਤੋਂ ਜਿਹੜਾ ਆ ਉਹ ਸ਼ੀਲਡ ਆਪਣੇ ਆਪ ਨੂੰ ਕਰਨ ਦੀ ਕੋਸ਼ਿਸ਼ ਕਰੋ। ਅਨਨੈਸੈਸਰੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਲੋੜ ਨਹੀਂ। ਸੋ ਰਾਜਕਰਨ ਮੈਂ ਕੁਇਕਲੀ ਦੋ ਚੀਜ਼ਾਂ ਹੋਰ ਮੈਂ ਦੱਸ ਦਵਾਂ ਕਿ ਫੌਕਸਕੌਨ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਕੰਪਨੀ ਆ, ਉਹਨੇ ਇੰਡੀਆ ਦੇ ਵਿੱਚ ਆਪਣੀ ਪ੍ਰੈਜ਼ੈਂਸ ਜਿਹੜੀ ਆ ਉਹਨੂੰ ਕਿਹਾ ਕਿ ਮੈਂ ਇਨਵੈਸਟਮੈਂਟ ਡਬਲ ਕਰੂੰਗੇ। ਉਹਦੇ ਵਿੱਚ ਇੱਕ ਕਰੰਟਲੀ ਕਾਰਨ ਇਹ ਆ ਕਿ 95% ਆਫ ਜਿਹੜੇ ਆਈਫੋਨਸ ਆ ਉਹ ਚਾਈਨਾ ਦੇ ਵਿੱਚ ਬਣਦੇ ਤੇ ਚਾਈਨਾ US ਰਿਲੇਸ਼ਨ ਦੇ ਨਾਲ ਸਾਰੇ ਲੋਕੀ ਜਿਹੜੇ ਇਫੈਕਟ ਕੰਪਨੀ ਚਾਈਨਾ ਤੋਂ ਮੂਵ ਹੋ ਰਹੀ ਹੈ। ਪਰ ਇੰਡੀਆ ਵਿੱਚ ਜਿਹੜੀ ਫੌਕਸਕੌਨ ਦੀ ਸਭ ਤੋਂ ਵੱਡੀ ਸਮੱਸਿਆ ਉਹ ਆਉਂਦੀ ਪਈ ਆ ਕਿ ਉੱਥੇ ਰੈਡ ਟੇਪ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ, ਡਿਲੇ ਬਿਊਰੋਕ੍ਰੇਸੀ ਉਹਨੂੰ ਪਾਰ ਕਰਨਾ ਬਹੁਤ ਔਖਾ, ਪਰ ਇੰਡੀਆ ਨੂੰ ਐਜ਼ ਅ ਪਾਰਟਨਰ ਉਹ ਲੈ ਰਹੇ ਆ, ਹੈ ਨਾ। ਸੋ ਉਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਇਨਵੈਸਟਮੈਂਟ ਉੱਥੇ ਜਿਹੜੀ ਹੋਰ ਵਧਾ ਦੇਣੀ ਤਾਂ ਕਿ ਚਾਈਨਾ ਤੋਂ ਰਿਲਾਇੰਸ ਘਟੇ। ਦੂਸਰੀ ਜਿਹੜੀ ਮੈਂ ਕੁਇਕ ਗੱਲ ਬੜੀ ਇੰਟਰਸਟਿੰਗ ਤੇ ਐਕਸਾਈਟਿਡ ਆ ਉਹ ਇਹ ਆ ਕਿ ਜੋਬੀ ਐਵੀਏਸ਼ਨ ਕਰਕੇ ਕੰਪਨੀ ਹੈ US ਦੀ, ਉਹਨਾਂ ਨੇ 에ਅਰ ਟੈਕਸੀ ਪ੍ਰੋਡਕਸ਼ਨ ਪਲਾਂਟ ਓਹਾਇਓ ਦੇ ਵਿੱਚ ਸ਼ੁਰੂ ਕਰਨ ਜਾ ਰਹੇ $500 ਮਿਲੀਅਨ ਦੀ ਇਨਵੈਸਟਮੈਂਟ ਦੇ ਨਾਲ ਡੇਟਨ ਓਹਾਇਓ ਦੇ ਵਿੱਚ, ਤੇ ਜਿਹਦੇ ਵਿੱਚ ਉਹ ਮੈਸ ਪ੍ਰੋਡਿਊਸ ਕਰਨਗੇ 에ਅਰ ਟੈਕਸੀਜ਼। ਸੋ ਉਹਦੇ ਵਿੱਚ ਇਹ ਆ ਕਿ ਮੈਂ ਇਹ ਦੱਸਦਾ ਕਿ ਜਿਹੜਾ ਉਹਨਾਂ ਦਾ ਕਮਰਸ਼ੀਅਲ ਪੈਸੇਂਜਰ ਸਰਵਿਸਿਜ਼ ਉਹ 2025 ਤੋਂ ਸ਼ੁਰੂ ਕਰ ਰਹੇ ਆ। ਸੋ ਇਟਸ ਨਾਟ ਟੂ ਫਾਰ, ਬਹੁਤ ਦੂਰ ਨਹੀਂ ਹੈਗਾ। ਸੋ ਇਹ ਦੇਖੋ ਕਿ ਜਿਹੜੀ ਟੈਕਸੀ ਆ 에ਅਰ ਟੈਕਸੀ ਉਹਦੇ ਨਾਲ ਸਾਡੀ ਜਿਹੜੀ ਸ਼ਾਰਟ ਟਰਮ ਜਾਂ ਥੋੜ੍ਹੇ ਜਗ੍ਹਾ ਦੇ ਉੱਤੇ ਇੱਕ ਜਗ੍ਹਾ ਦੂਸਰੀ ਜਗ੍ਹਾ ਉੱਤੇ ਜਾਣਾ ਉਹ ਕਿੱਡਾ ਸਾਡੇ ਲਈ
ਸੌਖਾ ਹੋ ਜਾਏਗਾ ਵਿਦਆਊਟ ਟ੍ਰੈਫਿਕ ਐਂਡ ਐਵਰੀਥਿੰਗ। ਤੇ 2025 ਕੋਈ 2 ਸਾਲਾਂ ਨੂੰ ਬਹੁਤਾ ਦੂਰ ਵੀ ਨਹੀਂ ਹੈ, ਤੇ ਉਦੋਂ ਨੂੰ ਇਹ ਕਹਿੰਦੇ ਕਿ ਅਸੀਂ ਕਮਰਸ਼ੀਅਲ ਪੈਸੇਂਜਰ ਸਰਵਿਸ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ। ਨਹੀਂ ਦੇਖੋ, ਕਾਫੀ ਕੁਛ ਜਿਹੜਾ ਚੱਲ ਰਿਹਾ ਹੈ ਟੈਕਨੋਲੋਜੀ ਦੇ ਵਿੱਚ, ਜਿਹੜਾ ਸਾਰਾ ਕੁਛ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਪਾਂ ਇਸ ਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਦੇਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਆ। ਤੇ ਹਰਵਿੰਦਰ, ਸਮਾਂ ਵੀ ਸਮਾਪਤ ਆ, ਤੇ ਲਈਏ ਜੀ ਫਿਰ ਆਪਾਂ ਇਜਾਜ਼ਤ ਆਪਣੇ ਸਰੋਤਿਆਂ ਜੀ ਤੋਂ। ਜੀ ਮਿਲਦੇ ਬਿਲਕੁਲ ਹਾਂ ਅਗਲੀ ਵਾਰ ਹੋਰ ਨਵੀਆਂ ਜਿਹੜੀਆਂ ਦਿਲਚਸਪ ਜਾਣਕਾਰੀਆਂ ਟੈਕਨੋਲੋਜੀ ਦੇ ਨਾਲ, ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਆਪਾਂ ਲੈ ਕੇ ਆਉਂਦੇ ਰਵਾਂਗੇ। ਤੇ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ। ਸਤਿ ਸ਼੍ਰੀ ਅਕਾਲ।